ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਜਿੰਨਾ ਚਿਰ ਸਾਰੇ ਦੋਸਤ ਇਕੱਠੇ ਹੁੰਦੇ ਨੇ, ਜਿਹੜੇ ਕੁਛ ਦੋਸਤ ਸਾਨੂੰ ਵੇਖ ਰਹੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਜ਼ਰਾ ਇਹਨੂੰ ਸ਼ੇਅਰ ਕਰ ਦਿਓ ਔਰ ਬਾਕੀਆਂ ਤੱਕ ਮੈਸੇਜ ਪਹੁੰਚ ਜਾਵੇ ਕਿ ਲੈਕਚਰ ਅੱਜ ਦਾ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਤੇ ਸਭ ਲੋਕ ਇਕੱਠੇ ਹੋ ਜਾਣ। ਕੁਛ ਗੱਲਾਂ ਬਾਤਾਂ ਕਰਦੇ ਜਾਈਏ ਕਿ ਲੈਲਪੁਰ ਯੰਗ ਹਿਸਟੋਰੀਅਨਸ ਕਲੱਬ ਜਿਹੜਾ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਿਹਾ, ਜਿਹੜਾ ਪੰਜਾਬ ਦੀ ਹਿਸਟਰੀ ਨੂੰ ਇਕੱਠਾ ਕਰਨ ਦਾ ਇੱਕ ਆਰ ਕੀਤਾ ਜਾ ਰਿਹਾ। ਔਰ ਅਸੀਂ ਇਹਦੇ 'ਚ ਕੋਸ਼ਿਸ਼ ਕੀਤੀ ਕਿ ਅਸੀਂ ਇਹਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਇਕੱਠਾ ਕਰੀਏ ਔਰ ਇੱਕ ਜਿਹੜਾ ਲੁਕਾਈ ਦਾ ਇੱਕ ਨੈਰੇਟਿਵ ਹੈ, ਜਿਹੜਾ ਅਸੀਂ ਪੀਪਲ ਹਿਸਟਰੀ ਜਿਹਨੂੰ ਕਹਿੰਦੇ ਹਾਂ, ਹਿਸਟਰੀ ਫਰਮ ਬਿਲੋ ਕਹਿੰਦੇ ਹਾਂ, ਉਹ ਸਾਰਾ ਜਿਹੜੀ ਉਸ ਅੱਖ ਦੇ ਨਾਲ ਅਸੀਂ ਆਪਣੀ ਤਾਰੀਖ ਨੂੰ ਵੇਖੀਏ ਔਰ ਸਾਡੇ ਇੱਥੇ ਦਾ ਹਿਸਟੋਰੀਅਨ ਉਸ ਤਾਰੀਖ ਨੂੰ ਕਿਸ ਤਰ੍ਹਾਂ ਵੇਖਦਾ। ਸੋ ਅਸੀਂ ਇਹਦਾ ਆਰ ਕਰਕੇ ਅਸੀਂ ਆਪਣਾ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਜਿਹੜਾ ਕੰਮ ਛੋਇਆ ਔਰ ਕਰੋਨਾ ਦੇ ਦਿਨਾਂ ਦੇ ਵਿੱਚ ਫਿਰ ਅਸੀਂ ਆਨਲਾਈਨ ਸਾਰੀ ਦੁਨੀਆ ਹੋਈ ਤੇ ਫਿਰ ਅਸੀਂ ਵੀ ਹੋ ਗਏ ਔਰ ਇਹਦੇ ਨਾਲ ਸਾਡੇ ਪੂਰੀ ਦੁਨੀਆ 'ਚ ਵਾਸਤੇ ਪੰਜਾਬੀ ਵੀ ਜੁੜੇ। ਅੱਜ ਦਾ ਲੈਕਚਰ ਦੇ ਹਵਾਲੇ ਨਾਲ ਗੱਲ ਕਰਦਾ ਜਾਵਾਂ ਕਿ ਅੱਜ ਦਾ ਲੈਕਚਰ ਜਿਹੜਾ ਉਹ ਜਲਿਆਂਵਾਲੇ ਬਾਗ 1919 ਦੀ ਜਿਹੜੀ ਵਿਸਾਖੀ ਉਹਦੇ ਹਵਾਲੇ ਨਾਲ ਹੈ। ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸੀਨੀਅਰ ਮਹਿਮਾਨ ਔਰ ਸਾਡੇ ਬਹੁਤ ਪਿਆਰੇ ਪੰਜਾਬੀ ਦੇ ਸਕਾਲਰ ਨੈਣ ਸੁਖ ਜੀ ਮੌਜੂਦ ਨੇ ਔਰ ਅੱਜ ਅਸੀਂ ਉਹਨਾਂ ਦੇ ਕੋਲੋਂ ਉਸ ਵਿਸਾਖੀ ਦਾ, ਉਸ ਜਲਿਆਂਵਾਲੇ ਬਾਗ ਦਾ ਔਰ ਜੋ ਉਸ ਵਕਤ ਹੋ ਰਿਹਾ ਸੀ ਉਹ ਸਾਰੀ ਗੱਲਬਾਤ ਅੱਜ ਅਸੀਂ ਸੁਣਾਂਗੇ। ਤੇ ਮੈਂ ਆਪਣੇ ਸਾਰੇ ਦੋਸਤਾਂ ਨੂੰ ਇੱਕ ਦਫਾ ਫੇਰ ਕਹਾਂਗਾ, ਜਿਹੜੇ ਸਟੂਡੈਂਟਸ ਵੇਖ ਰਹੇ ਨੇ, ਜਿਹੜੇ ਬਾਕੀ ਦੋਸਤ ਵੇਖ ਰਹੇ ਨੇ, ਕਿ ਤੁਸੀਂ ਇਹਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਕੀ ਲੋਕ ਵੀ ਆ ਜਾਣ ਔਰ ਅੱਜ ਦੀ ਗੱਲਬਾਤ ਦੇ ਵਿੱਚ ਸ਼ਾਮਲ ਹੋ ਸਕਣ। ਮੈਂ ਹੁਣ ਦਰਖਾਸਤ ਕਰਾਂਗਾ ਨੈਣ ਸੁਖ ਸਾਹਿਬ ਹੋਰਾਂ ਨੂੰ ਕਿ ਉਹ ਵੀ ਸਾਡੇ ਨਾਲ ਆ ਜਾਣ ਸਕਰੀਨ ਤੇ ਆਪਣੀ ਗੱਲਬਾਤ ਸਾਂਝੀ ਕਰਨ। ਜੀ ਸਰ, ਜੀ ਐਨ ਬੜੀ ਮਿਹਰਬਾਨੀ ਮਹਾਰਾਜ। ਬੜੇ ਚਿਰਾਂ ਬਾਅਦ ਫਿਰ ਅਸੀਂ ਕਲੱਬ ਦੇ ਇਸ ਫੋਰਮ ਤੇ ਇਕੱਠੇ ਹੋਏ ਨੇ। ਬਿਲਕੁਲ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਟਾਈਮ ਦਿੱਤਾ ਔਰ ਅੱਜ ਦੇ ਇੱਕ ਬਹੁਤ ਹੀ ਜਿਹਨੂੰ ਕਹਿ ਲਏ ਕਿ ਇੰਪੋਰਟੈਂਟ ਔਰ ਅਹਿਮ ਵਿਸ਼ੇ ਤੇ ਗੱਲ ਹੋਣ ਜਾ ਰਹੀ ਹੈ ਤੇ ਮੈਂ ਹੁਣ ਸਕਰੀਨ ਤੁਹਾਡੇ ਹਵਾਲੇ ਕਰਨਾ, ਤੁਸੀਂ ਪਲੀਜ਼ ਇਹਨੂੰ ਚਲਾਓ। ਵਾਹਵਾ ਚਿਰ ਮਗਰੋਂ ਅੱਜ ਮੈਂ ਤੁਹਾਡੇ ਰੂਬਰੂ ਹਾਂ। ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਸ਼ੁਕਰੀਆ। ਸਭ ਵੇਖਣਹਾਰਾਂ ਤੇ ਸੁਣਨ ਵਾਲਿਆਂ ਨੂੰ ਸਲਾਮ। ਆਸ ਹੈ ਤੁਸੀਂ ਸਾਰੇ ਸੁਖੀ ਸਾਵੇ ਤੇ ਨਵੇਂ ਨਰੋਏ ਹੋਵੋਗੇ। ਵਿਸਾਖ ਚੜ੍ਹਦਿਆਂ ਪੰਜਾਬ ਵਿੱਚ ਪੱਕੀਆਂ ਫਸਲਾਂ ਨਹੀਂ, ਖੁਸ਼ੀਆਂ ਲਹਿਰਦੀਆਂ ਨੇ। ਵੇਖ ਕਣਕ ਦਾ ਰੰਗ ਸੰਧੋਰੀ, ਜੱਟੀ ਸੋਨੇ ਦਾ ਭਾਅ ਪੁੱਛਦੀ। 3 ਦਿਨ ਅਗਦੋਂ 13 ਅਪ੍ਰੈਲ ਗੁਜ਼ਰਿਆ। ਭਾਵੇਂ ਸਾਰਿਆਂ ਨੂੰ ਨਹੀਂ, ਤੁਹਾਡੇ ਚੋਂ ਕੁਝਨਾਂ ਨੂੰ ਉਸ ਦਿਹਾੜੇ 1919 ਦੀ ਵਿਸਾਖੀ ਜ਼ਰੂਰ ਚੇਤੇ ਆਈ ਹੋਣੀ, ਜਦੋਂ ਪੰਜਾਬੀਆਂ ਦਾ ਇਹ ਸਾਂਝਾ ਤਿਉਹਾਰ ਲਹੂ ਲਿਹਾਨ ਹੋਇਆ। ਜਲਿਆਂਵਾਲਾ ਬਾਗ ਦਾ ਮੈਦਾਨ, ਜਿੱਥੇ ਰੌਣਕ ਮੇਲਾ ਸੁੰਝ ਮਸਾਨ ਹੋਇਆ। ਸੁਖ ਸੁਨੇਹੇ, ਸੋਗ ਸਦਰਾਂ ਤੇ ਖੂਨੀ ਖਬਰਾਂ ਬਣੀਆਂ। ਮਾਸੂਮ ਸ਼ਹੀਦਾਂ ਦੀਆਂ ਲਾਸ਼ਾਂ ਮੂਹਰੇ ਰੱਖ ਕੇ ਸੁਰੀਲੇ ਵੈਣ ਕਰਨ ਦੀ ਬਜਾਏ ਆਓ ਖਰਵਾ ਵਿਚਾਰ ਵਟਾਂਦਰਾ ਕਰੀਏ ਕਿ ਇਹ ਕਤਲਾਮ ਹੋਇਆ ਕਿਉਂ। ਸਾਰੇ ਇੰਡੀਆ ਵਿੱਚ ਧਿਆਨ ਮਾਰੀਏ, ਜਿਹੜਾ ਪੁਰਾਣਾ ਇੰਡੀਆ ਸੀ, ਤੇ ਪੰਜਾਬ ਉਹ ਟੱਪਾ ਕਿ ਜਿਹਦੇ ਵਿੱਚ ਸਭ ਤੋਂ ਵੱਧ ਅੰਗਰੇਜ਼ਾਂ ਨੇ ਇਨਾਮ ਇਕਰਾਮ ਦਿੱਤੇ। ਜਿਵੇਂ ਦੀ ਪੰਜਾਬ ਚੀਫਸ ਦੀਆਂ ਕਿਤਾਬਾਂ ਸਾਨੂੰ ਮਿਲਦੀਆਂ ਨੇ, ਇਸ ਤਰ੍ਹਾਂ ਦੀਆਂ ਸਾਨੂੰ ਦੂਜੇ ਸੂਬਿਆਂ ਦੇ ਵਿੱਚ ਜਾਂ ਦੂਜੀਆਂ ਰਿਆਸਤਾਂ ਦੇ ਵਿੱਚ ਨਹੀਂ ਮਿਲਦੀਆਂ। ਇੰਨੇ ਜ਼ਿਆਦਾ ਪੰਜਾਬ ਚੀਫਸ ਜਿਨ੍ਹਾਂ ਨੂੰ ਸਰ ਦਾ ਖਿਤਾਬ ਮਿਲਿਆ ਹੋਵੇ, ਮੇਰਾ ਨਹੀਂ ਖਿਆਲ। ਫਿਰ ਜਿਹੜੀ ਫੌਜ ਦੀ ਭਰਤੀ ਹੈ ਉਹ ਪੂਰੇ ਇੰਡੀਆ ਵਿੱਚ ਜਿੰਨੀ ਹੈ, ਮੇਰਾ ਖਿਆਲ ਉਹਦਾ 25% ਸਿਰਫ ਪੰਜਾਬ ਦੇ ਵਿੱਚ ਸੀ। ਇੰਨਿਆਂ ਲੋਕਾਂ ਨੂੰ ਮਿਲਟਰੀ ਕ੍ਰਾਸ, ਵਿਕਟੋਰੀਆ ਕ੍ਰਾਸ, ਫਿਰ ਜਿੰਨਾ ਕੁਝ ਮਿਲਿਆ। ਤੇ ਉਹ ਅਗਰ ਅਸੀਂ ਵੇਖੀਏ ਤੇ ਜਿਸ ਤਰ੍ਹਾਂ ਤੁਸੀਂ ਵੇਖੋਗੇ, ਜਿਸ ਤਰ੍ਹਾਂ ਬਹਾਵਲਪੁਰ ਦਾ ਨਵਾਬ ਹੈ, ਜਾਂ ਜਿਵੇਂ
कुरैशी ख़ानदान है मुल्तान का, या खाकवानी ने, गर्देजी ने, गिलानी ने, या खानेवाल दे सैयद ने, झंग दे सियाल ने, शाहपुर दे टवाणे ने, गुजरात दे नवाबजादे ने, चक्री दे चौधरी ने, वाह दे खट्टर ने, इस तरह महाराजा पटियाला, महाराजा जिंद, महाराजा कपूरथला, महाराजा फरीदकोट, महाराजा नाभा, ये सारे राजे महाराजे नवाब अंग्रेज़ां दे बनाए नहीं, बल्कि इन्हां चों बहुत सारे तो शायद अंग्रेज़ां दियां औलादां ही होण, क्योंकि लॉर्ड कर्जन ने अपनी ऑटोबायोग्राफी च लिखिया सी कि ईस्ट इंडिया कंपनी दे जिहड़े लोग इत्थे आए उन्हां दे दो ही शौक सन, एक वर्क और वुमन। ते मैं बहुत खुल के तो गल नहीं करदा, पर उत्थों तुसीं आप ही समझ जाओ। ते हुण जिहड़े और ये जिहड़े पंजाब चीफ्स बने, इन्हां तो भी पहलां अंग्रेज़ां ने आके जिन्हां लोकां नूं बहुत ज़्यादा नवाजिया, जिन्हां लोकां दे वो बहुत मेहरबान होए, उन्हां च वो लोग सन जिन्हां दा एक लोकां दे विच जिन्हां दा बड़ा आदर सी, लोग जिन्हां नूं बड़ा प्यार करदे सन, लोग समझ लो उन्हां दे मरीद सन, जिवें चिश्ती, सोहरवर्दी, नक्शबंदी, ये सारे सिलसिले दे जिहड़े सूफी सन, पीर सन, वली सन, उन्हां नूं लोग बहुत मनदे सन। या जिस तरह बाबे नानक नूं बहुत लोग मनदे सन पंजाब दे, भावें वो मुसलमान सन, सिख सन, हिंदू सन। तो उन्होंने अंग्रेज़ां ने सब तो पहला आके इन्हां खानदानां नूं नवाजिया। हुण जिस तरह बाबे नानक दी 14वीं पीढ़ी दे विचों जिहड़ा खीम सिंह बेदी सी, उन्होंने सब तो वड्डी जागीर मिली, सब तो पहली जागीर मेरा 70,000 एकड़ दी जागीर उन्होंने मिली। फिर इस तरह जिहड़े पाकपतन बाबा फरीद दी जिहड़ी सी गद्दी, उन्होंने बहुत नवाजिया गया। फिर बाउद्दीन ज़िक्रिया मुल्तानी दी गद्दी जिहड़ी सी, उन्होंने बहुत नवाजिया गया। और इन्हां पीरां नूं फिर पंजाबी चीफ्स विच भी शामिल किया गया। पंजाब चीफ्स दे विच सारे दे सारे जिहड़े सन शामिल होए। एक तो वो सन जिन्हां नूं सर दा खिताब मिलिया, नाइटहुड दा टाइटल जिन्हां नूं मिलिया, और जिहड़े अंग्रेज़ां दे दरबारी बने, प्रोविंशियल दरबारी या बहुत ज़्यादा उत्ते तक जिहड़े गए। लेकिन उस तो इलावा भी उस तो थल्ले भी जिहड़े मुसलमान सन वो खान बहादुर बने, जिहड़े सिख सन वो सरदार बहादुर बने, जिहड़े हिंदू सन वो राय बहादुर बने, और उन्हां नूं जगीरां और सारा कुछ मिलियां। ते ये सारा कुछ जिहड़े बनाए गए सन, अंग्रेज़ ने जिहड़े बनाए सन, एक फ्रीडम फाइटर बनन वास्ते ते नहीं सन। उन्हें इन्हां सारे लोकां नूं नवाजिया, इन्हां सारे लोकां नूं इनाम दित्ते कि कल नूं ਇਹ ਉਹਨਾਂ ਦੇ ਖਿਲਾਫ ਕੋਈ ਜੰਗ ਲੜਨਗੇ, ਆਜ਼ਾਦੀ ਵਾਸਤੇ ਲੜਨਗੇ, ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਉਹਨਾਂ ਨੇ ਏਡੀ ਵੱਡੀ ਇਨਵੈਸਟਮੈਂਟ ਕੀਤੀ ਇਹਨਾਂ ਲੋਕਾਂ ਦੇ ਉੱਤੇ, ਇਹਨਾਂ ਨੂੰ ਪਾਲਿਆ, ਇਹਨਾਂ ਨੂੰ ਅੱਗੇ ਵਧਾਇਆ, ਇਹਨਾਂ ਨੂੰ ਸਿਰਕੱਢ ਬਣਾਇਆ, ਪੂਰੇ ਪੰਜਾਬ ਦੀ ਪੱਗ ਇਹਨਾਂ ਦੇ ਸਿਰ ਦੇ ਉੱਤੇ ਰੱਖੀ। ਤੇ ਉਹ ਇਹ ਤਾਂ ਹੋ ਹੀ ਨਹੀਂ ਸੀ ਸਕਦਾ ਕਿ ਕੱਲ ਨੂੰ ਫਰੀडम फाइटर्स ਬਣਨ। ਅੱਛਾ, ਫਿਰ ਦੂਸਰਾ ਤੁਸੀਂ ਇਹ ਵੇਖੋ ਕਿ ਜਿਹੜੇ ਅੰਗਰੇਜ਼ ਨੇ ਕਿ ਉਹ ਏਡੇ ਭੋਲੇ ਸਨ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਸਾਰੇ ਲੋਕ ਜਿਹੜੇ ਨੇ ਸਾਡੇ ਕੋਲੋਂ ਆਜ਼ਾਦੀ ਮੰਗਣਗੇ ਜਾਂ ਇਹ ਕਹਿਣਗੇ ਵੀ ਉਹ ਤੁਸੀਂ ਇੱਥੋਂ ਜਾਓ। ਇਹ ਤਾਂ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਪਤਾ। ਉਹ ਕਲੋਨਾਈਜ਼ਰ ਜ਼ਰੂਰ ਸਨ, ਉਹਨਾਂ ਕਲੋਨਾਈਜ਼ ਕੀਤਾ ਸਾਨੂੰ, ਲੇਕਿਨ ਨਾਲ ਨਾਲ ਉਹਨਾਂ ਨੇ ਹੋਰ ਵੀ ਬਹੁਤ ਕੁਝ ਸੋਚਿਆ। ਇੱਕ ਕਿਸੇ ਮੈਂ ਕਿਤਾਬ ਦੇ ਵਿੱਚ ਇੱਕ ਹਵਾਲਾ ਪੜ੍ਹਿਆ ਸੀ, 1858 ਦੀ ਗੱਲ ਹੋਏਗੀ, ਕਿ ਹਾਊਸ ਆਫ ਲਾਰਡਸ ਦੇ ਵਿੱਚ ਤਕਰੀਰ ਕਰਦਿਆਂ ਉਹਨਾਂ ਦੇ ਇੱਕ ਲਾਰਡ ਨੇ, ਮੇਰੇ ਖਿਆਲ ਉਹਦਾ ਐਂਡਰਸਨ ਸ਼ਾਇਦ ਨਾਂ ਸੀ, ਹੋ ਸਕਦਾ ਮੈਨੂੰ ਗਲਤੀ ਲੱਗ ਰਹੀ ਹੋਵੇ, ਨਾ ਕੁਝ ਹੋਰ ਹੋਵੇ। ਉਹਨੇ ਕਿਹਾ ਕਿ ਜੋ ਮੈਂ ਇੰਡੀਆ ਨੂੰ ਵੇਖ ਰਿਹਾ, ਮੈਨੂੰ ਇੰਝ ਲੱਗਦਾ ਕਿ 100 ਸਾਲ ਬਾਅਦ ਸਾਨੂੰ ਇੰਡੀਆ ਛੱਡਣਾ ਪਏਗਾ, ਤੇ ਅਸੀਂ ਕੋਈ ਇਹਦਾ ਐਸਾ ਬੰਦੋਬਸਤ ਕਰੀਏ ਕਿ ਜਦੋਂ ਅਸੀਂ ਇੰਡੀਆ ਨੂੰ ਛੱਡੀਏ ਤੇ ਉਹਨੇ 5 ਟੋਟੇ ਦੱਸੇ ਕਿ ਇਹਦੇ ਅਸੀਂ 5 ਟੋਟੇ ਕਰਕੇ ਤੇ ਉੱਥੋਂ ਅਸੀਂ ਆਈਏ। ਤੇ ਉਹਦੇ ਉੱਤੇ ਫਿਰ ਉਹਨਾਂ ਨੇ ਕੰਮ ਕਰਦੇ ਰਹੇ ਹੋਣਗੇ ਕਿ ਅਸੀਂ ਕਿਸ ਤਰ੍ਹਾਂ ਉਹਨੂੰ ਵੰਡਣਾ ਹੈ, ਜਾਂ ਕਿਸ ਤਰ੍ਹਾਂ ਅਸੀਂ ਉਹਦੀ ਕਿਸ ਹਾਲਤ ਵਿੱਚ ਛੱਡ ਕੇ ਆਉਣਾ ਹੈ। ਟ੍ਰਾਂਸਫਰ ਆਫ ਪਾਵਰ ਜਾਂ ਪਾਵਰ ਸ਼ੇਅਰਿੰਗ ਉਹ ਕਰਨਾ ਚਾਹ ਰਹੇ ਸਨ। ਇਹ ਨਹੀਂ ਕਿ ਉਹ ਕੋਈ ਕਿਸੇ ਦੀ ਕੋਈ ਫਰੀडम फाइटर्स ਦੀ ਵਜ੍ਹਾ ਤੋਂ, ਉਹ ਖੁਦ ਹੀ ਕਰਨਾ ਚਾਹ ਰਹੇ ਸਨ। ਸੈਲਫ ਗਵਰਨਿੰਗ ਦੇ ਜਿਹੜੇ ਇੰਸਟੀਟਿਊਸ਼ਨ ਸਨ ਉਹ ਖੁਦ ਹੀ ਬਣਾ ਰਹੇ ਸਨ। ਮਤਲਬ 1909 ਦਾ ਜਿਹੜਾ ਹੈ ਇੰਡੀਅਨ ਕਾਉਂਸਲਸ ਐਕਟ ਜਿਹੜਾ ਬਣਾਇਆ ਗਿਆ ਸੀ, ਮੋਰਲੇ ਮੰਟੋ ਰਿਫਾਰਮਸ ਜਦੋਂ ਕੀਤੀਆਂ ਗਈਆਂ, ਤਾਂ ਉਸ ਤੋਂ ਬਾਅਦ 1909 ਦਾ ਜਿਹੜਾ ਇੰਡੀਅਨ ਕਾਉਂਸਲ ਐਕਟ ਬਣਿਆ ਸੀ, ਜਿਹਦੇ ਤਹਿਤ ਇੰਪੀਰੀਅਲ ਲੈਜਿਸਲੇਟਿਵ ਕਾਉਂਸਲ ਵਿੱਚ ਔਰ ਜਿਹੜੀ ਵਾਇਸਰਾਏ ਦੀ ਐਗਜ਼ੈਕਟਿਵ ਕਾਉਂਸਲ ਸੀ, ਉਹਦੇ ਵਿੱਚ ਇੰਡੀਅਨਸ ਨੂੰ ਬਕਾਇਦਾ ਇੰਡਕਟ ਕੀਤਾ ਗਿਆ, ਉਹਨਾਂ ਨੂੰ ਉਹਦਾ ਮੈਂਬਰ ਬਣਾਇਆ ਗਿਆ। ਕਿਉਂਕਿ ਇਸ ਤੋਂ ਪਹਿਲਾਂ ਮਲਕਾ ਵਿਕਟੋਰੀਆ ਕਹਿ ਚੁੱਕੀ ਸੀ ਕਿ ਐਲਾਨ ਕਰ ਚੁੱਕੀ ਸੀ ਕਿ ਹੁਣ ਜਿਹੜੇ ਇੰਡੀਅਨ ਨੇ ਉਹ ਬਰਾਬਰ ਦੇ ਸ਼ਹਿਰੀ ਨੇ,
ਕਿਉਂਕਿ ਪਹਿਲਾਂ ਤਾਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੰਡੀਅਨਸ ਐਂਡ ਡਾਗਸ ਆਰ ਨਾਟ ਅਲਾਉਡ ਲਿਖਿਆ ਹੁੰਦਾ ਸੀ। ਇੰਡੀਅਨਸ ਔਰ ਕੁੱਤਿਆਂ ਨੂੰ ਉਹ ਬਰਾਬਰ ਸਮਝਦੇ ਸਨ। ਲੇਕਿਨ ਫਿਰ ਬਾਅਦ ਵਿੱਚ ਵੇਲੇ ਦੇ ਨਾਲ ਨਾਲ ਜਾ ਕੇ ਜਿਸ ਵੇਲੇ ਉਹਨਾਂ ਦੀ ਕਲਾਸ ਐਸੀ ਹਾਕਮ ਟਾਬਰੀ ਇੱਕ ਅਸ਼ਰਾਫੀਆ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਐਸੀ ਬਣਾ ਲਈ ਕਿ ਜਿਹਦੇ ਵਿੱਚ ਹੁਣ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ, ਤੇ ਇਸ ਵਾਸਤੇ ਉਹਨਾਂ ਨੇ ਕਿਹਾ ਕਿ ਹੁਣ ਇਹ ਜਿਹੜੇ ਹੁਣ ਇਹ ਲੋਕ ਜਿਨ੍ਹਾਂ ਨੂੰ ਅਸੀਂ ਬਣਾਇਆ ਹੈ ਨਵਾਬ ਜਾਂ ਮਹਾਰਾਜੇ ਜਾਂ ਸਰਦਾਰ ਜਾਂ ਜੋ ਕੁਝ ਵੀ ਉਹਨਾਂ ਨੇ ਬਣਾਇਆ, ਕਿ ਹੁਣ ਇਹ ਸਾਡੇ ਬਰਾਬਰ ਦੇ ਸ਼ਹਿਰੀ ਨੇ। ਆਮ ਸ਼ਹਿਰੀ ਦੀ ਗੱਲ ਉਹ ਨਹੀਂ ਕਰ ਰਹੇ। ਇਹ ਜਿਹੜੇ ਲੋਕ ਜਿਹਦੇ ਚੁਣੇ ਗਏ ਸਨ, ਜਿਨ੍ਹਾਂ ਨੂੰ ਉਹਨਾਂ ਨੇ ਅੱਗੇ ਲੈ ਕੇ ਆਉਣਾ ਸੀ, ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹ ਸਾਡੇ ਅੰਗਰੇਜ਼ਾਂ ਦੇ ਬਰਾਬਰ ਦੇ ਸ਼ਹਿਰੀ ਨੇ। ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇੰਡੀਅਨਸ ਨੂੰ ਐਕਸੈਪਟ ਨਹੀਂ ਸੀ ਕੀਤਾ ਜਾ ਰਿਹਾ, ਤੇ ਜਿਹਦੀ ਵਜ੍ਹਾ ਤੋਂ ਫਿਰ ਉਹਨਾਂ ਨੇ ਕਨਸਟੀਟਿਊਸ਼ਨਲ ਰਿਫਾਰਮਸ ਕੁਝ ਕੀਤੀਆਂ, ਜਿਨ੍ਹਾਂ 'ਚ ਮੋਰਲੇ ਰਿਫਾਰਮਸ ਸਨ, ਜਿਹੜੀਆਂ ਫਿਰ ਇੰਡੀਅਨ ਕਾਉਂਸਲ ਐਕਟ ਬਣ ਗਿਆ। ਉਸ ਤੋਂ ਅੱਗੇ ਹੋਰ ਬਹੁਤ ਕੁਝ ਹੋਇਆ। ਫਿਰ ਮੌਂਟੇਗੋ ਚੌਮਸਫੋਰਡ ਰਿਫਾਰਮਸ ਆਈਆਂ 1918 ਦੇ ਵਿੱਚ, ਜਿਹੜਾ ਫਿਰ ਗਵਰਨਮੈਂਟ ਆਫ ਇੰਡੀਆ ਐਕਟ ਬਣਿਆ, ਔਰ ਉਹਦੇ ਤਹਿਤ ਫਿਰ ਜਿਸ ਤਰ੍ਹਾਂ ਡਿਊਲ ਗਵਰਨਮੈਂਟ ਦਾ ਸਿਸਟਮ ਆਇਆ ਕਿ ਇੱਕ ਜਿਹੜੀ ਸੈਂਟਰਲ ਲੈਜਿਸਲੇਟਿਵ ਕਾਉਂਸਲ ਹੈ ਉਹਦੇ ਉਹ ਹੋਏਗੀ, ਔਰ ਜਿਹੜੀ ਸਟੇਟ ਕਾਉਂਸਲ ਜਿਹੜੀ ਉਹ ਵੱਖਰੀ ਹੋਏਗੀ, ਸੂਬਿਆਂ ਦੀ ਵੀ ਇੱਕ ਹੋਏਗੀ ਲੈਜਿਸਲੇਟਿਵ ਕਾਉਂਸਲ, ਔਰ ਇਸ ਤਰ੍ਹਾਂ ਸੈਂਟਰ ਦੇ ਵਿੱਚ ਵੀ ਹੋਏ। ਔਰ ਇਹਨਾਂ ਦੇ ਵਿੱਚ ਕੌਣ ਲੋਕ ਆ ਰਹੇ ਸਨ? ਉਹ ਪੰਜਾਬ ਚੀਫਸ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਬਾਕੀ ਇੰਡੀਆ ਵਿੱਚ ਵੀ ਇੰਜ ਹੋਇਆ ਹੋਏਗਾ, ਮੈਂ ਪੰਜਾਬ ਦੀ ਗੱਲ ਕਰ ਰਿਹਾ, ਕਿ ਉਹ ਜਿਹੜੀਆਂ ਲੈਜਿਸਲੇਟਿਵ ਕਾਉਂਸਲ ਸਨ ਉਹ ਸੈਂਟਰ ਦੀ ਜਾਂ ਪ੍ਰੋਵਿੰਸ ਦੀ, ਉਹਦੇ ਵਿੱਚ ਉਹੀ ਪੰਜਾਬ ਚੀਫਸ ਜਿਹੜੇ ਉਹਨਾਂ ਨੇ ਬਣਾਏ, ਉਹੀ ਉਹਨਾਂ ਦੇ ਵਿੱਚ ਫਿਰ ਇੰਡਕਟ ਹੋ ਰਹੇ ਸਨ, ਉਹੀ ਉਹਦੇ ਮੈਂਬਰ ਆ ਕੇ ਬਣ ਰਹੇ ਸਨ। ਤੇ ਵੇਖੋ, ਟ੍ਰਾਂਸਫਰ ਆਫ ਪਾਵਰ ਅੰਗਰੇਜ਼ ਖੁਦ ਹੀ ਚਾਹ ਰਿਹਾ, ਕੋਈ ਕਿਸੇ ਫਰੀडम ਮੂਵਮੈਂਟ ਦੇ ਨਤੀਜੇ ਦੇ ਵਿੱਚ ਨਹੀਂ ਚਾਹ ਰਿਹਾ, ਉਹ ਖੁਦ ਹੀ ਚਾਹ ਰਿਹਾ ਹੈ। ਔਰ ਕਿਹਨਾਂ ਨੂੰ ਬਣਾਉਣਾ ਚਾਹ ਰਿਹਾ? ਜਿਹੜੇ ਉਹਦੇ ਹੀ ਪੈਦਾ ਕਰਦਾ ਜਿਹੜੀ ਅਸ਼ਰਾਫੀਆ ਜਿਹੜੀ ਉਹਨਾਂ ਨੇ ਬਣਾਈ, ਜਿਹੜੀ ਉਹਨਾਂ ਨੇ ਨਵਾਜ਼ੀ, ਜਿਨ੍ਹਾਂ ਨੂੰ ਅੱਗੇ ਲੈ ਕੇ ਆਏ, ਉਹਨਾਂ ਨੂੰ ਹੀ ਉਸ ਟ੍ਰਾਂਸਫਰ ਕਰਨਾ ਚਾਹੁੰਦੇ ਸਨ ਪਾਵਰ। ਲੇਕਿਨ ਇਹਦੇ ਵਿੱਚ ਕੁਝ ਐਸੇ ਵਾਕਿਆ ਹੋ ਗਏ ਕਿ ਜਿਹੜੇ ਅੰਗਰੇਜ਼ਾਂ ਨੂੰ ਪਸੰਦ ਨਹੀਂ ਆਏ। ਮਤਲਬ ਕੁਝ ਐਸੇ ਇੰਸੀਡੈਂਟਸ ਜਾਂ ਕੁਝ ਐਸੀਆਂ ਮੂਵਮੈਂਟਸ ਚੱਲ ਗਈਆਂ ਇੰਡੀਆ ਦੇ ਵਿੱਚ ਔਰ ਪੰਜਾਬ ਦੇ ਵਿੱਚ, ਜਿਹੜੀਆਂ ਅੰਗਰੇਜ਼ਾਂ ਨੂੰ ਪਸੰਦ ਨਹੀਂ ਆਈਆਂ। ਜਿਸ ਤਰ੍ਹਾਂ ਹਿੰਦੂ ਜਰਮਨ ਕੰਸਪੀਰੇਸੀ ਸੀ, ਵਰਲਡ ਵਾਰ 1 ਵਿੱਚ ਹੋ ਰਿਹਾ ਸਾਰਾ ਕੁਝ ਨਾ, 1914 ਤੋਂ ਲੈ ਕੇ 1917 ਦੇ ਵਿੱਚ। ਇਸੇ ਤਰ੍ਹਾਂ ਗਦਰ ਮਿਊਟਨੀ ਜਿਹੜੀ ਹੈ ਉਹ ਹੋਈ। ਫਿਰ ਇਸੇ ਤਰ੍ਹਾਂ ਕਾਬਲ ਮਿਸ਼ਨ ਜਿਹੜੀ ਇੱਕ ਪ੍ਰੋਵੀਜ਼ਨਲ ਗਵਰਨਮੈਂਟ ਬਣ ਗਈ ਕਾਬਲ ਦੇ ਵਿੱਚ। ਹੁਣ ਇਹ ਸਾਰੇ ਲੋਕ ਉਹ ਨੇ ਜਿਹੜੇ ਸਾਮਰਾਜ ਦੁਸ਼ਮਣ ਨੇ, ਔਰ ਬਹੁਤ ਸਾਰੇ ਵਿੱਚ ਐਸੇ ਨੇ ਕਿ ਜਿਹੜੇ ਆਜ਼ਾਦੀ ਦੀ ਗੱਲ ਨਹੀਂ ਕਰ ਰਹੇ, ਇੱਕ ਇਨਕਲਾਬ ਦੀ ਗੱਲ ਕਰ ਰਹੇ ਨੇ। ਔਰ ਰੂਸ ਵਿੱਚ ਇਨਕਲਾਬ 1917 ਦਾ ਜਿਹੜਾ ਅਕਤੂਬਰ ਰੈਵੋਲੂਸ਼ਨ ਹੈ ਉਹ ਆ ਚੁੱਕਿਆ ਹੈ। ਹੁਣ ਅੰਗਰੇਜ਼ ਜਿਹੜਾ ਹੈ ਉਹ ਇੱਕ ਤਾਂ ਉਹਨੂੰ ਪਸੰਦ ਨਹੀਂ ਆਇਆ, ਦੂਸਰਾ ਉਹ ਖੌਫ ਜ਼ਦਾ ਵੀ ਹੋ ਗਿਆ, ਕਿਉਂਕਿ ਇੱਕ ਵਰਲਡ ਵਾਰ 1 ਕਾਫੀ ਲੰਬੀ ਹੋ ਗਈ। ਉਹਦੇ ਵਿੱਚ ਉਹ ਜਿਸ ਤਰ੍ਹਾਂ ਇੱਕ ਫਲੂ ਆ ਗਿਆ, ਜਿਹੜਾ 1918 ਦਾ ਫਲੂ ਹੈ, ਉਹਦੇ 'ਚ ਬਹੁਤ ਸਾਰੀਆਂ ਮੌਤਾਂ ਹੋ ਗਈਆਂ, ਬਹੁਤ ਸਾਰਾ ਉਹਦਾ ਨੁਕਸਾਨ ਹੋ ਗਿਆ। ਜੰਗ ਬੜੀ ਲੰਬੀ ਹੋ ਗਈ, ਹੈਵੀ ਟੈਕਸੇਸ਼ਨ ਕਰਨੀ ਪੈ ਗਈ, ਇਨਫਲੇਸ਼ਨ, ਬਹੁਤ ਕੁਝ, ਉਹਦੀ ਇਕਾਨਮੀ ਖਰਾਬ ਹੋ ਗਈ। ਔਰ ਉਸ ਤੋਂ ਬਾਅਦ ਜਿਹੜੀ ਥਰਡ ਐਂਗਲੋ ਅਫਗਾਨ ਵਾਰ ਹੋ ਗਈ। ਇਹ ਸਾਰਾ ਕੁਝ ਹੋ ਰਿਹਾ ਇਸ ਤੇ ਉਹਦੇ ਵਿੱਚ ਅੰਗਰੇਜ਼ ਜਿਹੜਾ ਹੈ, ਇੱਕ ਤੇ ਉਹ ਗੁੱਸੇ ਵਿੱਚ ਹੈ, ਔਰ ਦੂਸਰਾ ਉਹ ਡਰ ਗਿਆ ਕਿ ਕਿਧਰੇ ਇਹ ਗੱਲ ਫੈਲ ਨਾ ਜਾਏ। ਇਹ ਗੱਲ ਇੱਕ ਤੋਂ ਉਹਦੇ ਬਹੁਤ ਸਾਰੇ ਜਿਹੜੇ ਉਹਨਾਂ ਨੇ ਕਾਨੂੰਨ ਬਣਾਏ ਉਹਨਾਂ ਤੋਂ ਨਜ਼ਰ ਆਉਂਦੀ ਹੈ, ਤੇ ਦੂਸਰਾ ਜਿਹੜਾ ਇੱਕ ਫਰਾਂਸਿਸ ਸੋ ਡਵਾਇਰ ਜਿਹੜਾ ਲੈਫਟੀਨੈਂਟ ਗਵਰਨਰ ਸੀ 1919 ਦੇ ਵਿੱਚ, ਉਹਨੇ ਜਿਹੜੀ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ ਇੰਡੀਆ ਐਜ਼ ਆਈ ਨਿਊ ਇਟ, ਉਹਦੇ ਵਿੱਚ ਉਹਨੇ ਬਹੁਤ ਸਾਰੇ ਜਿਹੜੇ ਖਤਰੇ ਸਨ ਜਿਹੜੇ ਅੰਗਰੇਜ਼ ਮਹਿਸੂਸ ਕਰ ਰਹੇ ਸਨ ਕਾਬਲ ਵਾਲੇ ਪਾਸੋਂ, ਜਿੱਥੇ ਟਰਕੀ ਵੀ ਗਦਰੀਆਂ ਦੀ ਔਰ ਇਨਕਲਾਬੀਆਂ ਦੀ ਔਰ ਬਾਗੀਆਂ ਦੀ ਮਦਦ ਕਰ ਰਿਹਾ ਹੈ, ਜਰਮਨੀ ਵੀ ਹੈ। ਇਸੇ ਤਰ੍ਹਾਂ ਬਹੁਤ ਸਾਰੇ ਅੰਡਰਗਰਾਊਂਡ ਰੈਵੋਲੂਸ਼ਨਰੀਜ਼ ਨੇ ਜਿਹੜੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ। ਔਰ ਉਹ ਸਿੰਗਾਪੁਰ ਤੋਂ ਲੈ ਕੇ ਮੁਖਤਲਿਫ ਸ਼ਹਿਰਾਂ ਦੇ ਵਿੱਚ ਇੱਕ ਬਰਲਨ ਕਮੇਟੀ ਬਣੀ ਹੈ, ਉਹ ਕੰਮ ਕਰ ਰਹੀ ਹੈ। ਬੜਿਆਂ ਥਾਵਾਂ ਦੇ ਉੱਤੇ ਵਰਲਡ ਵਾਰ ਦੇ ਦੌਰਾਨ ਬਹੁਤ ਸਾਰੇ ਜੋ ਬਾਗੀ ਔਰ ਇਨਕਲਾਬੀ ਜਿਹੜੇ ਗਰੁੱਪ ਸਨ ਉਹ ਆ ਰਹੇ, ਔਰ ਇਹਨਾਂ ਨੇ ਅੰਗਰੇਜ਼ਾਂ ਦੀ ਸੀਕ੍ਰੇਟ ਸਰਵਿਸ ਜਿਹੜੀ ਸੀ ਉਹ ਬੜੀ ਵਿਜੀਲੈਂਟ ਸੀ, ਉਹ ਦੇਖ ਰਹੀ ਸੀ ਸਾਰਾ ਕੁਝ।
ਜਿਹਦੀ ਵਜ੍ਹਾ ਤੋਂ ਉਹ ਅੰਗਰੇਜ਼ ਗੁੱਸੇ ਵਿੱਚ ਵੀ ਆ ਗਿਆ ਔਰ ਡਰ ਗਿਆ। ਔਰ ਲੈਫਟੀਨੈਂਟ ਗਵਰਨਰ ਪੰਜਾਬ ਦਾ ਜਿਹੜਾ ਸੀ ਉਸ ਵੇਲੇ ਫਰਾਂਸਿਸ ਓਡਵਾਇਰ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਸਿਵਲ ਸਰਵਿਸ ਦਾ ਬੰਦਾ ਸੀ, ਇੰਡੀਅਨ ਸਿਵਲ ਸਰਵਿਸ ਦਾ। ਔਰ ਇਹਦੀ ਪਹਿਲੀ ਜਿਹੜੀ ਨੌਕਰੀ ਸੀ ਉਹ ਵੀ ਸ਼ਾਹਪੁਰ ਡਿਸਟ੍ਰਿਕਟ, ਜਿਹਨੂੰ ਅੱਜ ਸਰਗੋਧਾ ਜ਼ਿਲ੍ਹਾ ਕਿਹਾ ਜਾਂਦਾ ਹੈ, ਉੱਥੇ ਆ ਕੇ ਹੋਈ ਮੇਰਾ ਲਈ 1885 ਦੇ ਵਿੱਚ। ਔਰ ਇਹਨੂੰ ਬੜਾ ਤਜਰਬਾ ਸੀ, ਇਹਨੇ ਪੰਜਾਬ ਦੇ ਚੀਫਸ ਨੂੰ ਬੜਾ ਨੇੜੇ ਤੋਂ ਵੇਖਿਆ, ਇਹਨੇ ਪੰਜਾਬ ਦੇ ਲੋਕਾਂ ਨੂੰ ਬੜਾ ਨੇੜੇ ਤੋਂ ਵੇਖਿਆ। ਔਰ ਇਹਨੇ ਜਿਸ ਵਕਤ ਪੰਜਾਬ ਦੇ ਵਿੱਚੋਂ NWFP ਸੂਬਾ ਜਦੋਂ ਵੱਖਰਾ ਬਣਾਇਆ ਗਿਆ ਤਾਂ ਉਸ ਵਕਤ ਲਾਰਡ ਕਰਜ਼ਨ ਦੇ ਨਾਲ 1903 ਦੇ ਵਿੱਚ ਮੇਰਾ ਹਲੇ ਇਹ ਕੰਮ ਕਰ ਰਿਹਾ ਸੀ, ਲਾਰਡ ਕਰਜ਼ਨ ਦੇ ਨਾਲ ਐਜ਼ ਏ ਰੈਵਨਿਊ ਕਮਿਸ਼ਨਰ ਇਹ ਕੰਮ ਕਰ ਰਿਹਾ ਸੀ। ਔਰ ਇਹਨੂੰ ਬਹੁਤ ਪਤਾ ਸੀ ਜਿਹੜੇ ਪੰਜਾਬ ਚੀਫਸ ਨੇ ਕਿ ਇਹਨਾਂ ਨੂੰ ਅਸੀਂ ਕਿਵੇਂ ਆਪਣੀ ਮੁੱਠੀ ਵਿੱਚ ਰੱਖ ਸਕਦੇ ਹਾਂ। ਔਰ ਜਿਸ ਵਕਤ ਪੰਜਾਬ ਨੂੰ ਵੰਡਿਆ ਜਾ ਰਿਹਾ ਸੀ ਉਹਦੇ ਚੋਂ NWFP ਇੱਕ ਸੂਬਾ ਬਣਾਇਆ ਗਿਆ ਔਰ ਫਿਰ ਉਹਨੂੰ ਪੰਜਾਬ ਤੋਂ ਵੱਖਰਾ ਕੀਤਾ ਗਿਆ, ਤਾਂ ਕੋਈ ਪੰਜਾਬ ਚੀਫਸ ਨੇ ਕੋਈ ਰੌਲਾ ਨਹੀਂ ਪਾਇਆ, ਕਿਉਂਕਿ ਉਹ ਤੇ ਅੰਗਰੇਜ਼ਾਂ ਦੇ ਆਪਣੇ ਹੀ ਲੋਕ ਸਨ। ਤੇ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜਿਹੜੇ ਪੰਜਾਬ ਚੀਫਸ ਨੇ ਉਹ ਕੀ ਚੀਜ਼ ਨੇ, ਔਰ ਆਵਾਮ ਨੇ ਜਿਹੜੇ ਉਹਨਾਂ ਨੂੰ ਇਹ ਸੰਭਾਲ ਲੈਣਗੇ ਔਰ ਕੋਈ ਸਾਡੇ ਖਿਲਾਫ ਕੋਈ ਲੰਮਾ ਚੌੜਾ ਕੋਈ ਨਹੀਂ ਹੋ ਸਕੇਗਾ। ਤੇ ਇਸ ਵਾਸਤੇ ਉਹਨਾਂ ਨੇ ਉਹ ਕੀਤਾ। ਤਾਂ ਹੁਣ ਉਹੀ ਉਸ ਵਕਤ 1919 ਦੇ ਵਿੱਚ ਉਹਨਾਂ ਜਿਸ ਤਰ੍ਹਾਂ ਦੱਸਿਆ ਕਿ ਉਹ ਇੱਕ ਗਦਰ ਜਿਹੜੀ ਲਹਿਰ ਉਹ ਚੱਲ ਰਹੀ ਸੀ, ਫਿਰ ਉਹ ਜਿਹੜਾ ਹਿੰਦੂ ਜਰਮਨ ਜਿਹਨੂੰ ਕਾਂਸਪੀਰੇਸੀ ਕਿਹਾ ਜਾਂਦਾ ਹੈ, ਫਿਰ ਕਾਬਲ ਜਿਹੜੀ ਪ੍ਰੋਵੀਜ਼ਨਲ ਗਵਰਨਮੈਂਟ ਬਣ ਗਈ, ਜਿਹਦਾ ਮਹਿੰਦਰਾ ਪ੍ਰਤਾਪ ਜਿਹੜਾ ਸੀ ਉਹ ਪ੍ਰੈਜ਼ੀਡੈਂਟ ਸੀ, ਔਰ ਮੌਲਵੀ ਬਰਕਤੁੱਲਾ ਮੇਰਾ ਉਹਦਾ ਪ੍ਰਾਈਮ ਮਿਨਿਸਟਰ ਸੀ, ਅਬੈਦੁੱਲਾ ਸਿੰਧੀ ਉਹਦਾ ਇੰਟੀਰੀਅਰ ਮਿਨਿਸਟਰ ਸੀ। ਇਸ ਤਰ੍ਹਾਂ ਦੀ ਇੱਕ ਐਗਜ਼ਾਈਲ ਦੇ ਵਿੱਚ ਇੱਕ ਗਵਰਨਮੈਂਟ ਚੱਲ ਰਹੀ ਸੀ। ਤੇ ਹੁਣ ਉਹਨਾਂ ਨੇ ਮੁਖਤਲਿਫ ਕਾਨੂੰਨ ਬਣਾਉਣੇ ਸ਼ੁਰੂ ਕੀਤੇ ਐਸੇ ਜਿਹੜੇ ਬੜੇ ਜ਼ਾਲਮਾਨਾ ਇੰਡੀਅਨ ਡਿਫੈਂਸ ਜਿਹੜਾ ਇੰਡੀਆ ਡਿਫੈਂਸ ਐਕਟ ਜਿਹੜਾ 1915 ਦਾ ਜਿਹੜਾ ਉਹਨਾਂ ਨੇ ਬਣਾਇਆ, ਉਹਦੇ ਵਿੱਚ ਨਾ ਤੇ ਕੋਈ ਤੁਸੀਂ ਸਪੈਸ਼ਲ ਇੱਕ ਟ੍ਰਿਬੂਨਲ ਬਣਾਉਣ ਦੀ ਇੱਕ ਇਜਾਜ਼ਤ ਸੀ ਕਿ ਤੁਸੀਂ ਇੱਕ ਸਪੈਸ਼ਲ ਟ੍ਰਿਬੂਨਲ ਬਣਾ ਸਕਦੇ ਹੋ, ਔਰ ਉਹਦੇ ਜਿਹੜੀ ਤੁਸੀਂ ਸਜ਼ਾ ਦਿੰਦੇ ਸੋ ਉਹਦੇ ਵਿੱਚ ਕੋਈ ਉਹਨੂੰ ਉਹ ਨਹੀਂ ਸੀ, ਆਪਣਾ ਉਹਦੀ ਅਪੀਲ ਕੋਈ ਨਹੀਂ ਸੀ ਹੋ ਸਕਦੀ। ਤੇ ਉਹਦੇ ਤਹਿਤ ਹੀ ਫਿਰ ਉਹਨਾਂ ਨੇ ਜਿਹੜੀ ਲਾਹੌਰ ਕਾਂਸਪੀਰੇਸੀ ਕੇਸ ਸੀ ਉਹ ਚੱਲਿਆ, ਜਿਹਦੇ ਵਿੱਚ ਉਹਨਾਂ ਨੇ 42 ਲੋਕਾਂ ਨੂੰ ਮੇਰਾ ਸਜ਼ਾਏ ਮੌਤ ਦੇ ਦਿੱਤੀ ਔਰ ਸੈਂਕੜੇ ਲੋਕਾਂ ਨੂੰ ਉਮਰ ਕੈਦ ਦਿੱਤੀ, ਜਿਹਦੇ ਵਿੱਚ ਬੜੇ ਵੱਡੇ ਨਾਂ ਨੇ ਜਿਨ੍ਹਾਂ ਸਾਰਿਆਂ ਨੂੰ ਅੱਜ ਅਸੀਂ ਸਲਾਮ ਹੀ ਪੇਸ਼ ਕਰ ਸਕਦੇ ਹਾਂ ਕਿ ਜਿਨ੍ਹਾਂ ਨੇ ਫਾਂਸੀਆਂ ਚੁੰਮੀਆਂ ਔਰ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਦਿੱਤੇ, ਔਰ ਬਹੁਤ ਸਾਰੇ ਲੋਕਾਂ ਨੇ ਉਮਰ ਕੈਦ ਹੋ ਗਈ। ਤੇ ਉਹ ਸਾਰਾ ਕੁਝ ਔਰ ਕ੍ਰਸ਼ ਕਰ ਦਿੱਤਾ ਅੰਗਰੇਜ਼ਾਂ ਨੇ। ਉਹ ਸਾਰੀ ਜਿਹੜੀ ਹਿੰਦੂ ਜਰਮਨ ਕਾਂਸਪੀਰੇਸੀ ਸੀ, ਜਿਹੜੀ ਜਾਂ ਤੁਸੀਂ ਉਹਨੂੰ ਕਹਿ ਲਓ ਜਿਹੜਾ ਪ੍ਰੋਵੀਜ਼ਨਲ ਗਵਰਨਮੈਂਟ ਬਣੀ ਜਿਹੜੀ ਕਾਬਲ ਦੇ ਵਿੱਚ, ਉਹ ਵੀ ਖਤਮ ਹੋ ਗਈ, ਕਿਉਂਕਿ ਜਿਹੜਾ ਅਫਗਾਨ ਬਾਦਸ਼ਾਹ ਸੀ ਇਹ ਹਮੇਸ਼ਾ ਬਲੈਕਮੇਲ ਕਰਦਾ ਸੀ ਅੰਗਰੇਜ਼ਾਂ ਨੂੰ। ਉਹਨਾਂ ਦਾ ਇੱਕ ਅਖਬਾਰ ਸੀ ਸਰਾਜੁਲ ਅਖਬਾਰ, ਉਹਦੇ ਵਿੱਚ ਇੱਕ ਫਤਵਾ ਛਪਦਾ ਸੀ ਅੰਗਰੇਜ਼ਾਂ ਦੇ ਖਿਲਾਫ ਕਿ ਇਹ ਜਹਾਦ ਦਾ ਫਤਵਾ ਛਪਦਾ ਸੀ। ਤੇ ਉਹ ਜਦੋਂ ਫਤਵਾ ਛਪਦਾ ਸੀ ਤੇ ਜਿਹੜੇ ਟਰਾਈਬਲ ਏਰੀਆਜ਼ ਨੇ ਇੰਡੀਆ ਔਰ ਅਫਗਾਨਿਸਤਾਨ ਦੇ ਉਸ ਵੇਲੇ ਜਿਹੜੇ ਦਰਮਿਆਨ ਵਿੱਚ, ਉਹਨਾਂ ਦੇ ਵਿੱਚ ਇੱਕ ਜਹਾਦ ਦੀ ਇੱਕ ਨਾਰਾ ਲੱਗ ਜਾਂਦਾ ਸੀ, ਔਰ ਉਹ ਲੋਕ ਜਿਹੜੇ ਨੇ ਹਮਲੇ ਸ਼ੁਰੂ ਕਰ ਦਿੰਦੇ ਸਨ। ਉਹ ਫਿਰ ਜਿਹੜਾ ਉੱਥੇ ਰੈਜ਼ੀਡੈਂਟ ਹੁੰਦਾ ਸੀ ਅੰਗਰੇਜ਼ਾਂ ਵੱਲੋਂ, ਜਿਹੜਾ ਰਿਪਰੈਜ਼ੈਂਟੇਟਿਵ ਹੁੰਦਾ ਸੀ ਕਾਬਲ ਦੇ ਵਿੱਚ, ਉਹਦੇ ਵਾਸਤੇ ਸ਼ਰਤ ਸੀ ਕਿ ਮੁਸਲਮਾਨ ਹੋਵੇ ਔਰ ਪੰਜਾਬੀ ਹੋਵੇ, ਕਿਉਂਕਿ ਪੰਜਾਬੀਆਂ ਨੂੰ ਉਹ ਸਮਝ ਰਹੇ ਸਨ ਅੰਗਰੇਜ਼ ਕਿ ਸਾਡੇ ਬੜੇ ਲਾਇਲ ਨੇ। ਮਾਨਵੀ ਔਰ ਇਨਕਲਾਬੀ ਸ਼ਾਇਰ, ਇਹਦਾ ਪਿਓ ਜਿਹੜਾ ਇਹ ਵੀ ਵੈਸੇ ਤਾਂ ਮੀਰ ਮੁਨਸ਼ੀ ਵੀ ਰਿਹਾ, ਉਹਦਾ ਮੀਰ ਅਬਦਰ ਮਾਨ ਦਾ, ਔਰ ਫਿਰ ਅੰਗਰੇਜ਼ਾਂ ਵੱਲੋਂ ਉਹਨਾਂ ਦਾ ਏਜੰਟ ਕਹਿ ਲਓ ਜਾਂ ਉਹਨਾਂ ਦਾ ਇੱਕ ਜਿਹੜਾ ਉੱਥੇ ਰਿਪਰੈਜ਼ੈਂਟੇਟਿਵ ਹੁੰਦਾ ਸੀ ਕਾਬਲ ਦੇ ਵਿੱਚ। ਫਿਰ ਉਹ ਜਿਹੜਾ ਸੀ ਅਫਗਾਨਿਸਤਾਨ ਦਾ ਅਮੀਰ ਔਰ ਉਹ ਜਿਹੜਾ ਰੈਜ਼ੀਡੈਂਟ ਜਿਹੜਾ ਉੱਥੇ ਹੁੰਦਾ ਸੀ ਏਜੰਟ, ਉਹ ਉਹਨਾਂ ਦੀ ਮੁਲਾਕਾਤ ਹੁੰਦੀ ਸੀ ਔਰ ਉਹਦੇ ਵਿੱਚ ਉਹਨਾਂ ਜਿਹੜਾ ਮੁਤਾਲਬਾ ਹੁੰਦਾ ਸੀ ਉਹ ਮੰਨਿਆ ਜਾਂਦਾ ਸੀ। ਹੁਣ ਜਿਹੜੀ ਆ ਥਰਡ ਇਹਨਾਂ ਦੀ ਐਂਗਲੋ ਅਫਗਾਨ ਵਾਰ ਹੋਈ, ਉਹਦੇ ਵਿੱਚ ਵੀ ਉਹਨਾਂ ਦਾ ਮੁਤਾਲਬਾ ਜੋ ਕਿਸੇ ਮੰਨੇ ਗਿਆ, ਔਰ ਫਿਰ ਡਿਊਰੈਂਟ ਲਾਈਨ ਵੀ ਜਿਹੜੀ ਹੈ ਉਹ ਵੀ ਇੱਕ ਕਿਸਮ ਦੀ ਇੰਡੀਆ ਔਰ ਅਫਗਾਨਿਸਤਾਨ ਦੇ ਵਿਚਕਾਰ ਉਹਨੂੰ ਵੀ ਮਤਲਬ ਮੰਨੀ ਗਈ। ਤੇ ਇਹ ਸਾਰਾ ਕੁਝ ਹੋ ਰਿਹਾ ਸੀ। ਔਰ ਮੈਂ ਤੁਹਾਨੂੰ ਜਿਵੇਂ ਬਾਰ-ਬਾਰ ਕਹਿ ਰਿਹਾ ਕਿ ਅੰਗਰੇਜ਼ ਇੱਕ ਤੇ ਗੁੱਸੇ ਵਿੱਚ ਸੀ ਔਰ ਇੱਕ ਅੰਗਰੇਜ਼ ਖੌਫਜ਼ਦਾ ਸੀ। ਉਹਦੇ ਤਹਿਤ ਹੀ ਉਹਨਾਂ ਨੇ ਇੰਡੀਆ ਡਿਫੈਂਸ ਐਕਟ 1915 ਦਾ ਬਣਾਇਆ, ਔਰ ਉਹਦੇ ਤਹਿਤ ਉਸੇ ਹੀ ਖੌਫ ਦੇ ਵਿੱਚ ਉਹਨਾਂ ਨੇ ਰੋਲੈਟ ਐਕਟ ਜਿਹੜਾ ਬਣਾਇਆ, ਜਿਹਦਾ ਨਾਂ ਹੀ ਬੇਸਿਕਲੀ ਉਹਦਾ ਪੂਰਾ ਨਾਂ ਜਿਹੜਾ ਸੀ ਉਹ ਅਨਾਰਕਿਕਲ ਐਂਡ ਰੈਵੋਲੂਸ਼ਨਰੀ ਕ੍ਰਾਈਮਸ ਐਕਟ ਮੇਰਾ ਉਹਦਾ ਨਾਂ ਸੀ ਪੂਰਾ। ਤੇ ਉਹ ਬੇਸਿਕਲੀ ਰੈਵੋਲੂਸ਼ਨਰੀਜ਼ ਜਿਹੜੇ ਸਨ ਜਾਂ ਅਨਾਰਕਿਸਟ ਜਿਹੜੇ ਸਨ ਉਹਨਾਂ ਨੂੰ ਬੇਸਿਕਲੀ ਸਜ਼ਾਵਾਂ ਦੇਣ ਵਾਸਤੇ ਨਾ ਉਹ ਬਣਿਆ, ਔਰ ਉਹਦੇ ਵਿੱਚ ਬਗੈਰ ਕੋਈ ਕਿਸੇ ਚਲਾਨ ਦੇ, ਬਗੈਰ ਵਾਰੰਟ ਦੇ ਲੋਕਾਂ ਨੂੰ ਤੁਸੀਂ ਫੜ ਸਕਦੇ ਹੋ, 2-2 ਮਹੀਨੇ ਉਹਨਾਂ ਨੂੰ ਤੁਸੀਂ ਅੰਦਰ ਰੱਖ ਸਕਦੇ ਹੋ, ਨਜ਼ਰਬੰਦ ਕਰ ਸਕਦੇ ਹੋ,
ਕੋਈ ਉਹਨਾਂ ਦਾ ਨੋਟਿਸ ਨਹੀਂ, ਕੋਈ ਵਾਰੰਟ ਨਹੀਂ, ਜਿਹਨੂੰ ਮਰਜ਼ੀ ਫੜ ਕੇ ਤੁਸੀਂ ਅੰਦਰ ਕਰ ਦਿਓ। ਹੁਣ ਉਹਦੇ ਰੋਲੈਂਟ ਐਕਟ ਦੇ ਖਿਲਾਫ ਕੁਝ ਲੋਕੀ ਜਿਹੜੇ ਸਨ ਉਹ ਜਲੂਸ ਕੱਢ ਰਹੇ ਸਨ, ਬਾਹਰ ਸੜਕਾਂ ਤੇ ਆ ਗਏ ਕੁਝ ਲੋਕ, ਉਹਦੇ ਤਹਿਤ ਕਈ ਥਾਵਾਂ ਤੇ ਦੰਗੇ ਫਸਾਦ ਵੀ ਹੋਏ। ਉਹਦੇ ਵਿੱਚ ਹੀ ਜਿਹੜੇ ਅੰਮ੍ਰਿਤਸਰ ਦੇ ਦੋ ਲੋਕ ਸਨ, ਸੈਫੁਦੀਨ ਕਿਚਲੋ ਔਰ ਡਾਕਟਰ ਸਤਿਆਪਾਲ, ਇਹ ਉਹਨਾਂ ਦੇ ਉਸ ਵੇਲੇ ਅੰਮ੍ਰਿਤਸਰ ਦੇ ਲੀਡਰ ਸਨ, ਔਰ ਇਹ ਉਸ ਸਾਰੀ ਉਹ ਜਿਹੜਾ ਐਜੀਟੇਸ਼ਨ ਚੱਲ ਰਹੀ ਸੀ ਉਹਨੂੰ ਲੀਡ ਕਰ ਰਹੇ ਸਨ। ਇਹਨਾਂ ਦੋਵਾਂ ਨੂੰ ਡੀਸੀ ਦੇ ਘਰ ਬੁਲਾਇਆ ਗਿਆ ਔਰ ਉੱਥੇ ਹੀ ਇਹਨਾਂ ਨੂੰ ਫੜ ਕੇ ਕਿਧਰੇ ਉਹਨਾਂ ਨੇ ਗਾਇਬ ਕਰ ਦਿੱਤਾ। ਹੁਣ ਉਹ ਅੱਗੇ 1-2 ਦਿਨ ਬਾਅਦ ਜਿਹੜੀ ਉਹ ਵਿਸਾਖੀ ਸੀ, ਔਰ ਜਲਿਆਂਵਾਲਾ ਬਾਗ ਦੇ ਵਿੱਚ ਹਰ ਸਾਲ ਵਿਸਾਖੀ ਵਾਸਤੇ ਲੋਕ ਇਕੱਠੇ ਹੁੰਦੇ ਸਨ, ਉੱਥੇ ਲੋਕਾਂ ਵੀ ਇਕੱਠੇ ਹੋਣਾ ਸੀ, ਔਰ ਇਹ ਉਹਨਾਂ ਨੂੰ ਖਤਰਾ ਸੀ ਕਿ ਇੱਥੇ ਬਹੁਤ ਵੱਡੀ ਕੋਈ ਐਜੀਟੇਸ਼ਨ ਸ਼ੁਰੂ ਹੋਣ ਲੱਗੀ ਹੈ, ਔਰ ਉਹਦੇ ਵਾਸਤੇ ਫਿਰ ਉਹਨਾਂ ਨੇ ਇੱਕ ਬਹੁਤ ਵੱਡਾ ਉੱਥੇ ਆਪਰੇਸ਼ਨ ਕੀਤਾ, ਔਰ ਉਹਦੇ ਨਤੀਜੇ ਦੇ ਵਿੱਚ ਜਿਹੜਾ ਜਨਰਲ ਡਾਇਰ ਜਿਹੜਾ ਬ੍ਰਿਗੇਡੀਅਰ ਸੀ ਉਸ ਵੇਲੇ, ਉਹਨਾਂ ਨੇ ਬਹੁਤ ਜ਼ਿਆਦਾ ਉੱਥੇ ਜ਼ੁਲਮ ਕੀਤਾ, ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ। ਜਿਹੜੇ ਸਨ ਗੋਰਖੇ ਫੌਜੀ, ਬਲੋਚ, ਪਠਾਨ, ਉਹ ਲੜ ਰਹੇ, ਬੰਦੂਕਾਂ ਚਲਾ ਰਹੇ ਸਨ, ਔਰ 10,000 ਕਹਿੰਦੇ ਨੇ 10,000 ਲੋਕ ਸਨ ਉਸ ਵੇਲੇ ਜਲਿਆਂਵਾਲਾ ਬਾਗ ਦੇ ਵਿੱਚ, ਤੇ 10 ਮਿੰਟਾਂ ਦੇ ਵਿੱਚ 1600 ਗੋਲੀਆਂ ਚਲਾਈਆਂ ਗਈਆਂ ਸਨ, ਤੇ ਸਰਕਾਰੀ ਰਿਕਾਰਡ ਦੇ ਮੁਤਾਬਕ ਤੇ 400 ਲੋਕ ਜਿਹੜੇ ਸਨ ਉਹ ਉਹਨਾਂ ਦੀ ਜਾਨ ਗਈ, ਔਰ 1200 ਲੋਕ ਜਿਹੜੇ ਸਨ ਉਹ ਸਖਤ ਜ਼ਖਮੀ ਹੋਏ। ਹੁਣ ਸਾਰੇ ਲੋਕ ਗੋਲੀਆਂ ਨਾਲ ਨਹੀਂ ਸਨ ਮਰੇ, ਕਿਉਂਕਿ ਉਹਦਾ ਜਿਹੜਾ ਜਿਸ ਵਕਤ ਭਗਦੜ ਮੱਚੀ, ਜਿਸ ਵਕਤ ਉਹ ਗੋਲੀਆਂ ਚੱਲੀਆਂ, ਤੇ ਉਹ ਰਾਹ ਬਹੁਤ ਚੌੜਾ ਸੀ, ਜਿਹਦੇ ਵਿੱਚੋਂ ਬਾਹਰ ਨਿਕਲਣ ਦੇ ਨਤੀਜੇ ਲੋਕੀ ਫਸ ਕੇ ਉਹਨਾਂ ਦੇ ਸਾਹ ਘੁੱਟੇ ਗਏ, ਤੇ ਲੋਕੀ ਇਸ ਤਰ੍ਹਾਂ ਨਾਲ ਮਰੇ। ਹੁਣ ਇਹ ਜਲਿਆਂਵਾਲਾ ਬਾਗ ਜਿਹੜਾ, ਹੁਣ ਇਹ ਇੱਕ ਵਾਕਿਆ ਐਸਾ ਹੋਇਆ ਕਿ ਹੁਣ ਜਿਹੜੀ ਇੱਕ ਏਕਤਾ ਅਸੀਂ ਵੇਖ ਰਹੇ ਸਾਂ ਕਿ 1915-16 ਦੇ ਵਿੱਚ ਮੇਰਾ ਲਖਨਊ ਪੈਕਟ ਹੋ ਗਿਆ, ਜਿਹਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ, ਆਲ ਇੰਡੀਆ ਮੁਸਲਿਮ ਲੀਗ, ਇਹਨਾਂ ਦੀਆਂ ਕੁਝ ਡਿਸਕਸ਼ਨਸ ਹੋਈਆਂ, ਕੁਝ ਇਹਨਾਂ ਦੀਆਂ ਮੀਟਿੰਗਸ ਹੋਈਆਂ, ਤੇ ਜਿਹਦੇ ਵਿੱਚ ਇਹਨਾਂ ਦਾ ਇੱਕ ਦੂਜੇ ਦੇ ਨੇੜੇ ਆ ਗਏ, ਤੇ ਜੇ ਇੱਕ ਲਖਨਊ ਪੈਕਟ ਹੋਇਆ। ਉਹ ਜਿਹੜੀ ਇੱਕ ਥੋੜਾ ਜਿਹਾ ਬਣ ਗਿਆ ਸੀ ਕਿ ਹੁਣ ਸਾਰੇ ਜਿਹੜੀਆਂ ਪਾਰਟੀਆਂ ਨੇ ਉਹ ਇਕੱਠੀਆਂ ਹੋ ਕੇ ਤੇ ਅੰਗਰੇਜ਼ਾਂ ਦੇ ਖਿਲਾਫ ਲੜਨਗੀਆਂ, ਰਲ ਕੇ ਜਿਹੜਾ ਵੀ ਕੋਈ ਅਸੀਂ ਲਹਿਰ ਚਲਾਵਾਂਗੇ ਉਹ ਕੋਈ ਰਲ ਕੇ ਹੋਏਗੀ, ਉਹ ਇੱਕ ਬਣੀ ਸੀ। ਔਰ ਉਹਦੇ ਤਹਿਤ ਹੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਲੋੜ, ਇੱਕ ਹਿੰਦੂ ਲੀਡਰ ਹੈ ਔਰ ਇੱਕ ਮੁਸਲਮਾਨ ਹੈ, ਇੱਕ ਕਿਚਲੋ ਹੈ ਔਰ ਇੱਕ ਸਤਿਆਪਾਲ, तो एक ना और सारे लोग हिंदू मुसलमान सिख सारे इकट्ठे हो के उस विसाखी वाले थां ते आए। उत्थे उन्होंने मेला वेखना सी या जलसा करना सी, जो कुछ भी होना सी, लेकिन एक सांझ सानू नज़र आ रही है ਉਹਦੇ ਵਿੱਚ ਸਾਰੇ ਸਿਆਸੀ ਲੋਕਾਂ ਦੀ ਵੀ ਔਰ ਸਾਰੇ ਆਮ ਲੋਕਾਂ ਦੀ ਵੀ ਇੱਕ ਸਾਂਝ ਜੀ ਬਣੀ, ਜਿਹੜੀ ਉਸ ਦਿਨ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਖਤਮ ਹੋ ਗਈ। ਹੁਣ ਵੇਖੋ, ਹੁਣ ਜਿਹੜਾ ਇੱਕ ਵਾਕਿਆ, ਇਸ ਵਾਕਿਏ ਤੋਂ ਬਾਅਦ ਪੂਰੇ ਯੂਰਪ ਦੇ ਪ੍ਰੈਸ ਦੇ ਵਿੱਚ ਬਹੁਤ ਕੁਝ ਲਿਖਿਆ ਗਿਆ ਅੰਗਰੇਜ਼ਾਂ ਦੇ ਇਸ ਜ਼ੁਲਮ ਦੇ ਖਿਲਾਫ, ਕਿ ਇੱਕ ਨਿਹੱਥੇ ਲੋਕ, मतलब ਜਿਹੜੇ ਕੋਈ ਜਿਨ੍ਹਾਂ ਦੇ ਕੋਲ ਕੋਈ ਹਥਿਆਰ ਨਹੀਂ, ਜੋ ਕੋਈ ਲੜਨ ਵਾਸਤੇ ਨਹੀਂ ਆ ਰਿਹਾ, ਇੱਕ ਆਪਣਾ ਦਾ ਤਿਉਹਾਰ ਹੈ ਉਹਨਾਂ ਦਾ, ਉਹ ਇੱਕ ਬਾਗ ਦੇ ਵਿੱਚ ਇਕੱਠੇ ਹੋ ਰਹੇ ਨੇ, ਉਹਨੂੰ ਗੋਲੀਆਂ ਮਾਰ ਕੇ ਇੰਨੇ ਲੋਕਾਂ ਨੂੰ ਮਾਰ ਦਿੱਤਾ ਗਿਆ, ਇਹਨਾਂ ਲੋਕਾਂ ਨੂੰ ਫੱਟੜ ਕਰ ਦਿੱਤਾ ਗਿਆ। ਤੇ ਪੂਰੇ ਯੂਰਪ ਦੇ ਪ੍ਰੈਸ ਦੇ ਵਿੱਚ ਜਿਹੜਾ ਉਸ ਵੇਲੇ ਦਾ ਮੀਡੀਆ, ਜੋ ਕੁਝ ਐਸੀ ਪ੍ਰਿੰਟ ਮੀਡੀਆ, ਉਹਦੇ ਵਿੱਚ ਬਹੁਤ ਕੁਝ ਲਿਖਿਆ ਗਿਆ, ਬੜੀਆਂ ਤਕਰੀਰਾਂ ਹੋਈਆਂ ਪੂਰੇ ਯੂਰਪ ਦੇ ਵਿੱਚ ਅਮਰੀਕਾ ਦੇ ਖਿਲਾਫ, ਆਪਣਾ ਇਹਨਾਂ ਦੇ ਖਿਲਾਫ, ਗੋਰਿਆਂ ਦੇ ਖਿਲਾਫ, ਜਿਹੜਾ ਫਰੰਗੀਆਂ ਦਾ ਰਾਜ ਸੀ ਇੰਡੀਆ ਦੇ ਵਿੱਚ, ਉਹਦੇ ਖਿਲਾਫ ਬਹੁਤ ਕੁਝ ਲਿਖਿਆ ਗਿਆ, ਖਾਸ ਤੌਰ ਤੇ ਇਸ ਟ੍ਰੈਜੇਡੀ ਨੂੰ ਲੈ ਕੇ। ਹੁਣ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਉਹਨਾਂ ਨੇ ਇੱਥੇ ਲੋਕ ਪੰਜਾਬ ਚੀਫਸ ਪਾਲੇ ਔਰ ਸਾਡੇ ਜਿਹੜੇ ਪੀਰ ਸਨ ਇਹਨਾਂ ਨੂੰ ਜਾਗੀਰਦਾਰ ਬਣਾਇਆ, ਮਜ਼ਹਬੀ ਲੋਕਾਂ ਨੂੰ ਜਾਗੀਰਾਂ ਦਿੱਤੀਆਂ। ਹੁਣ ਵੇਖੋ, ਉਹਨਾਂ ਨੂੰ ਬਣਾਉਣ ਦਾ ਜਿਹੜਾ ਮਕਸਦ ਸੀ ਉਹ ਕਿਵੇਂ ਉਹਨਾਂ ਦਾ ਪੂਰਾ ਹੋਇਆ। ਹੁਣ ਉਹ ਸਾਰੀ ਦੁਨੀਆ 'ਚ ਲਾਹਨਤਾਂ ਉਹਨਾਂ ਨੂੰ ਪੈ ਰਹੀਆਂ। ਇੱਥੇ ਕੀ ਹੋ ਰਿਹਾ ਕਿ ਉਹੀ ਜਿਹੜੇ ਪੀਰ ਨੇ ਉਹ ਸਾਰੇ ਜਾ ਕੇ ਉਹ ਫਰਾਂਸਿਸ ਡੁਆਇਰ ਨੂੰ ਹਾਊਸ ਆਫ ਲਾਰਡ ਦੇ ਵਿੱਚ ਇੰਨੀਆਂ ਤਕਰੀਰਾਂ, ਉੱਥੇ ਵੀ ਇੰਨਾ ਖੱਪ ਪੈ ਗਈ। ਪਹਿਲਾਂ ਤਾਂ ਉਹਨਾਂ ਨੇ ਉਹਨੂੰ ਐਂਡੋਰਸ ਕੀਤਾ ਜੋ ਕੁਝ ਫਰਾਂਸਿਸ ਡੁਆਇਰ ਨੇ ਕੀਤਾ, ਪਰ ਜਦੋਂ ਫਿਰ ਇੰਨੀਆਂ ਮੌਤਾਂ ਔਰ ਪੂਰੇ ਯੂਰਪ ਦਾ ਜਿਹੜਾ ਉਹਨਾਂ ਨੇ ਸੁਣਿਆ, ਤਾਂ ਉਹਦੇ ਵਿੱਚ ਉਹਨਾਂ ਨੇ ਫਿਰ ਇਹਨੂੰ ਲੈਫਟੀਨੈਂਟ ਗਵਰਨਰ ਨੂੰ ਹਟਾਉਣਾ ਪੈ ਗਿਆ ਉਹਨਾਂ ਨੂੰ ਇੱਥੋਂ। ਹੁਣ ਜਿਸ ਵਕਤ ਹਟਾਇਆ ਤੇ ਉਹਦੇ ਜਾਣ ਤੋਂ ਪਹਿਲਾਂ ਸਾਰੇ ਪੰਜਾਬ ਦੇ ਪੀਰਾਂ ਇਕੱਠਿਆਂ ਹੋ ਕੇ ਇੱਕ ਦੁਆਨਾਮਾ ਬਤੌਰ ਐਡਰੈਸ ਲਿਖਿਆ,
ਜਿਹਦੇ ਵਿੱਚ ਜਿੰਨੇ ਸਾਰੇ ਪੀਰ ਸਨ ਸਨ, ਭਾਵੇਂ ਪਾਕ ਪਤਨ ਦਾ ਗੱਦੀ ਨਸ਼ੀਨ ਸੀ, ਭਾਵੇਂ ਬਹਾਉਦੀਨ ਜ਼ਿਕਰੀਆ ਦਾ ਗੱਦੀ ਨਸ਼ੀਨ ਸੀ, ਭਾਵੇਂ ਤੌਸਾ ਸ਼ਰੀਫ ਦਾ ਸੀ, ਭਾਵੇਂ ਗੋਲੜਾ ਸ਼ਰੀਫ ਦਾ, ਸਾਰੇ ਪੀਰ 30-35 ਵੱਡੀਆਂ ਗੱਦੀਆਂ ਦੇ ਜਿਹੜੇ ਹਮ ਖਾਤਮੁਲ फुकरा सज्जादा नशीन वमा मुतल्लकीन आपकी खिदमत आली में हाजिर, इस तरह का दुआनामा बतौर एड्रैस ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਔਰ ਉਹਨੂੰ ਐਸੇ ਐਸੇ ਲਕਬ ਦਿੰਦੇ ਨੇ, ਐਸੀ ਉਹਦੀਆਂ ਸਿਫਤਾਂ ਬਿਆਨ ਕਰਦੀਆਂ ਨੇ ਜਿਵੇਂ ਉਹ ਕੋਈ ਰੱਬ ਜਾਂ ਖੁਦਾ ਹੋਵੇ। ਲੈਫਟੀਨੈਂਟ ਗਵਰਨਰ ਉਹਨੂੰ ਤਵਾਬ ਤੱਕ ਗਿਆ, ਜਿਹੜਾ ਤੋਬਾ ਕਬੂਲ ਕਰਨ ਵਾਲਾ। ਉਹਦੇ ਸ਼ੁਰੂ 'ਚ ਜਿਹੜੇ ਨਾਂ ਲਿਖੇ ਗਏ ਨੇ ਉਹਦੇ 'ਚ ਇੱਕ ਨਾਂ ਉਹਦਾ ਤਵਾਬ ਵੀ ਲਿਖਿਆ ਗਿਆ ਕਿ ਤੂੰ ਸਾਡੀ ਤੋਬਾ ਕਬੂਲ ਕਰ। ਕੁਰਾਨ ਦੀਆਂ 2 ਆਇਤਾਂ ਲਾ ਯੁਫਸਿਦੂ ਫਿਲ ਅਰਜ਼ ਇਨੱਲਾਹ ਲਾ ਯੁਹਿਬੁਲ ਮੁਫਸਿਦੀਨ, ਇਹ 2 ਕੋਟ ਕੀਤੀਆਂ ਗਈਆਂ ਆਪਣੇ ਇਸ ਦੁਆਨਾਮੇ ਦੇ ਵਿੱਚ। ਉਹਨਾਂ ਨੂੰ ਫਸਾਦੀ ਕਿਹਾ ਗਿਆ, ਜਿਹੜੇ ਲੋਕ ਵਿਚਾਰੇ ਉੱਥੇ ਨਿਹੱਤੇ ਆਏ ਔਰ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਨੂੰ ਇਹ ਮੁਸਲਮਾਨ ਪੀਰ ਪੰਜਾਬ ਦੇ ਕੀ ਕਹਿ ਰਹੇ ਨੇ ਕਿ ਇਹ ਫਸਾਦੀ ਨੇ। ਅੱਛਾ, ਇਹ ਤੇ ਮੁਸਲਮਾਨਾਂ ਨੇ ਆਪਣਾ ਹਿੱਸਾ ਪਾਇਆ ਉਸ ਬਗੈਰਤੀ ਦੇ ਵਿੱਚ। ਹੁਣ ਉਹ ਜਿਹੜੇ ਸਿੱਖ ਨੇ, ਸੁੰਦਰ ਸਿੰਘ ਮਜੀਠੀਆ ਵਗੈਰਾ, ਉਹ ਵੀ ਆਖਰ ਉਹਨਾਂ ਨੇ ਵੀ ਆਪਣਾ ਹੱਕ ਜਿਹੜਾ ਸੀ ਬਣਦਾ ਉਹਨਾਂ ਨੇ ਵੀ ਉਹ ਪੂਰਾ ਕੀਤਾ। ਉਹਨੂੰ ਫਰਾਂਸਿਸ ਉਡਵਾਇਰ ਨੂੰ ਲੈ ਕੇ ਤੇ ਗੋਲਡਨ ਟੈਂਪਲ ਵਿੱਚ ਚਲੇ ਗਏ ਔਰ ਉਹਦੇ ਗਲੇ ਵਿੱਚ ਸਰੂਪਾ ਪਾਏ। ਤੇ ਹੁਣ ਜਿਸ ਵਕਤ ਲਾਸ਼ਾਂ ਸ਼ਹੀਦਾਂ ਦੀਆਂ ਦੇ ਉੱਤੇ ਇਸ ਤਰ੍ਹਾਂ ਦੀ ਸਿਆਸਤ ਹੋਵੇ ਔਰ ਪੰਜਾਬ ਦੀ ਪੂਰੀ ਅਸ਼ਰਾਫੀਆ, ਮਤਲਬ ਪੂਰੇ ਪੰਜਾਬ ਦੇ ਵਿੱਚ ਸਿਰਫ ਇੱਕ ਬੰਦੇ ਦਾ ਜ਼ਮੀਰ ਜਾਗਿਆ, ਉਹ ਸੀ ਊਧਮ ਸਿੰਘ, ਜਿਨੇ 1940 13 ਮਾਰਚ ਨੂੰ ਜਾ ਕੇ ਉਸ ਫਰਾਂਸਿਸ ਉਡਵਾਇਰ ਨੂੰ ਅਤੇ ਇੰਗਲੈਂਡ ਵਿੱਚ ਕਤਲ ਕੀਤਾ। ਮੈਂ ਨਹੀਂ ਕਹਿੰਦਾ ਕਿ ਉਹਨੂੰ ਕਤਲ ਕਰਨਾ ਚਾਹੀਦਾ ਸੀ ਜਾਂ ਨਹੀਂ ਸੀ ਕਤਲ ਕਰਨਾ ਚਾਹੀਦਾ, ਇਹ ਮੈਂ ਨਹੀਂ ਕਹਿ ਰਿਹਾ, ਪਰ ਇੱਕ ਉਹੀ ਬੰਦਾ ਸੀ ਜਿਹਨੂੰ ਰਾਤੀ ਨੀਂਦਰ ਨਹੀਂ ਸੀ ਆਉਂਦੀ ਹੈ ਸੋਚ ਕੇ ਕਿ ਨਿਹੱਤੇ ਲੋਕਾਂ ਨੂੰ ਕਿਵੇਂ ਅੰਗਰੇਜ਼ਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਬਾਕੀ ਤਾਂ ਪੂਰਾ ਪੰਜਾਬ ਸੁੱਤਾ ਪਿਆ ਸੀ। ਔਰ ਫਿਰ ਉਸ ਮੈਂ ਜਿਹੜੀ ਗੱਲ ਕੀਤੀ ਨਾ ਕਿ ਅਸੀਂ ਸ਼ਹੀਦਾਂ ਦੀਆਂ ਲਾਸ਼ਾਂ ਰੱਖ ਕੇ ਵੈਨ ਕਰੀਏ ਤੇ ਇਹਦੇ ਨਾਲ ਅਸੀਂ ਅੰਗਰੇਜ਼ ਨੂੰ ਬਦਨਾਮ ਜ਼ਰੂਰ ਕਰ ਸਕਦੇ ਹਾਂ, ਪਰ ਪੰਜਾਬ ਦੀ ਵੇਲ ਤੇ ਨਹੀਂ ਹੋ ਸਕਦੇ। ਪੰਜਾਬ ਨੇ ਕੀ ਕੀਤਾ, ਮਤਲਬ ਪੰਜਾਬੀਆਂ ਨੇ ਕੀ ਕੀਤਾ? ਉਹ ਲਾਸ਼ਾਂ ਅੱਗੇ ਰੱਖ ਕੇ ਤੁਸੀਂ ਵੈਨ ਕਰਦੇ ਜਾਓ, ਪਿੱਟਦੇ ਜਾਓ, ਹਾਏ ਹਾਏ ਕਰਦੇ ਜਾਓ, ਉਹਦੇ ਨਾਲ ਕੀ ਹੋਏਗਾ? ਉਹਨਾਂ ਸ਼ਹੀਦਾਂ ਦੀ ਸ਼ਹਾਦਤ ਦਾ ਫਾਇਦਾ ਕੀ ਹੋਇਆ ਪੰਜਾਬ ਨੂੰ, ਪੰਜਾਬ ਦੀ ਧਰਤੀ ਨੂੰ? ਈਵਨ ਊਧਮ ਸਿੰਘ ਦੀ ਜਿਹੜੀ ਸ਼ਹਾਦਤ ਹੈ ਜਾਂ ਉਹਦੀ ਕੁਰਬਾਨੀ ਹੈ, ਉਹ ਕਿਸ ਪਾਸੇ ਗਈ? ਪੰਜਾਬ ਤੇ ਨਹੀਂ ਜਾਗਿਆ। ਉਸ ਤੋਂ ਬਾਅਦ ਜਿਹੜਾ ਜਲਿਆਂਵਾਲਾ ਬਾਗ ਦਾ ਵਾਕਿਆ ਹੋਇਆ, ਉਸ ਤੋਂ ਬਾਅਦ ਹੋਣਾ ਤੇ ਇਹ ਚਾਹੀਦਾ ਸੀ ਕਿ ਪੰਜਾਬ ਜਾਗ ਜਾਂਦਾ, ਔਰ ਬਹੁਤ ਸਾਰੇ ਲੋਕ ਜਾਗੇ ਵੀ ਅਵਾਮੀ ਪੱਧਰ ਦੇ ਉੱਤੇ। ਉਹਨਾਂ ਨੂੰ ਮਾਰਸ਼ਲ ਲਾ ਲਾਣਾ ਪਿਆ, ਥਾਂ ਦੇ ਉੱਤੇ ਲੋਕ ਬਾਹਰ ਨਿਕਲੇ। ਇੱਥੇ ਲਾਹੌਰ ਦੇ ਵਿੱਚ ਲਾਲਦੀਨ ਕੈਸਰ ਔਰ ਗੁਲਾਮ ਮੁਸਤਫਾ ਹੈਰਤ 2 ਬੰਦੇ ਸਨ, ਇਹ ਸ਼ਾਇਰ ਸਨ ਪੰਜਾਬੀ ਦੇ ਦੋਵੇਂ। ਇਹਨਾਂ ਨੇ ਇੱਕ ਡੰਡਾ ਬਰਦਾਰ ਫੋਰਸ ਬਣਾਈ, ਇਹ ਬਾਹਰ ਨਿਕਲੇ, ਲੋਕਾਂ ਨੂੰ ਲੈ ਕੇ ਇਹਨਾਂ ਨੇ ਜਲੂਸ ਕੱਢੇ, ਇਹਨਾਂ ਨੂੰ ਸਜ਼ਾਵਾਂ ਹੋਈਆਂ। ਔਰ ਇਹਨਾਂ ਦੀਆਂ ਸਜ਼ਾਵਾਂ ਜਿਸ ਵੇਲੇ ਇਹਨਾਂ ਦੇ ਟ੍ਰਾਇਲ ਚੱਲ ਰਹੇ ਸਨ, ਇਹਨਾਂ ਦੇ ਮੁਖਾਲਫ ਜਿਹੜੇ ਵਕੀਲ ਆਏ, ਕੋਈ ਆਮ ਵਕੀਲ ਨਹੀਂ ਸੀ ਆਉਂਦਾ, ਲੋਕ ਡਰਦੇ ਸਨ, ਪਰ ਜਿਹੜੇ ਵਕੀਲ ਇਹਨਾਂ ਦੇ ਸਾਹਮਣੇ ਆਏ ਉਹ ਫਿਰ ਲਾਹੌਰ ਹਾਈ ਕੋਰਟ ਦਾ ਉਹਨੇ ਸਰ ਅਬਦੁਲ ਕਾਦਰ ਇੱਕ ਜੱਜ ਬਣਿਆ, ਉਹਦਾ ਪੁੱਤਰ ਪਾਕਿਸਤਾਨ ਦਾ ਫਾਰਮ ਮਿਨਿਸਟਰ ਬਣਿਆ ਮਨਸੂਰ ਕਾਦਰ। ਮਤਲਬ ਉਹ ਜਿਹੜੇ ਇਹ ਪੰਜਾਬ ਹੈ ਕਿ ਜਿਹੜੇ ਲੋਕ ਫਿਰ ਗੁਜਰਾਂਵਾਲੇ ਦੇ ਉੱਤੇ ਬੰਬ, ਜਹਾਜ਼ਾਂ ਦੇ ਨਾਲ ਬੰਬ ਸੁੱਟੇ ਗਏ ਗੁਜਰਾਂਵਾਲੇ ਦੇ ਵਿੱਚ। ਇੰਨਾ ਅੰਗਰੇਜ਼ ਖੌਫਜ਼ਦਾ ਸੀ ਔਰ ਇੰਨਾ ਗੁੱਸੇ ਦੇ ਵਿੱਚ ਸੀ, ਔਰ ਉਹਨੇ ਪੂਰੇ ਪੰਜਾਬ ਨੂੰ ਡਰਾਇਆ, ਸਜ਼ਾਵਾਂ ਦਿੱਤੀਆਂ ਔਰ ਪੰਜਾਬ ਡਰ ਗਿਆ। ਜਿਹੜੀ ਸਾਰੀ ਬਾਤ ਦੀ ਸਾਡੀ ਪੋਲੀਟਿਕਸ ਹੈ, ਉਹ ਸਾਰੀ ਵੰਡ ਦੀ ਪੋਲੀਟਿਕਸ ਹੈ। ਉਹ ਉਸ ਆਜ਼ਾਦੀ ਦੀ ਪੋਲੀਟਿਕਸ ਨਹੀਂ, ਉਹ ਸਾਰੀ ਵੰਡ ਦੀ ਪੋਲੀਟਿਕਸ। ਕੀ ਹੋਇਆ ਬਾਅਦ ਵਿੱਚ 1919 ਤੋਂ ਬਾਅਦ? ਕਿਹੜੀਆਂ ਲਹਿਰਾਂ ਚੱਲੀਆਂ? ਗੁਰਦੁਆਰਾ ਲਹਿਰ ਚੱਲੀ, ਅਕਾਲੀ ਲਹਿਰ ਜਿਹਨੂੰ ਕਹਿੰਦੇ, ਗੁਰਦੁਆਰਾ ਰਿਫਾਰਮਸ ਮੂਵਮੈਂਟ ਜਿਹੜੀ ਚੱਲੀ, ਅਕਾਲੀ ਲਹਿਰ ਚੱਲੀ। ਅਕਾਲੀ ਲਹਿਰ ਵਿੱਚੋਂ ਕੀ ਨਿਕਲਿਆ? ਬੱਬਰ ਅਕਾਲੀ ਨਿਕਲੇ, ਬੱਬਰ ਅਕਾਲੀ ਚੋਂ ਨਿਕਲਿਆ ਬੱਬਰ ਖਾਲਸਾ ਨਿਕਲਿਆ। ਮਜ਼ਹਬ ਵਾਲੀ ਜਾਂਦੇ ਰਹੇ, ਬੇਸ਼ੱਕ ਇਨਕਲਾਬ ਦੇ ਨਾਰੇ ਲਾਉਂਦੇ ਰਹੇ, ਅਲਟੀਮੇਟਲੀ ਸਾਰੇ ਲੋਕ ਫਿਰਕੂ ਫਸਾਦਾਂ ਵਾਲੀ ਗਏ, ਫਿਰਕੂ ਵੰਡ ਵਾਲੀ ਗਏ। ਮੁਸਲਮਾਨਾਂ 'ਚ ਕੀ ਤਰੀਕੇ ਹਿਜਰਤ ਚੱਲ ਪਈ, ਤਰੀਕੇ ਖਿਲਾਫਤ ਚੱਲ ਪਈ। ਹੁਣ ਕੀ ਹੈ ਜੀ, ਜਿਹੜਾ ਇੰਡੀਆ ਹੈ ਦਾਰੁਲ ਹਰਬ ਹੈ, ਇਹ ਰਹਿਣ ਦੀ ਜਗ੍ਹਾ ਨਹੀਂ ਹੈ, ਜੰਗ ਦੀ ਜਗ੍ਹਾ, ਅਮਨ ਦੀ ਜਗ੍ਹਾ ਨਹੀਂ। ਔਰ ਸਾਰੇ ਤੋਂ ਹਿਜਰਤ ਕਰ ਜੋ ਕਾਬਲ ਨੂੰ, ਔਰ ਸਾਰੇ ਲੋਕ ਗੱਡੀਆਂ ਤੇ ਬਹਿ ਕੇ, ਟ੍ਰੇਨਾਂ ਤੇ ਬਹਿ ਕੇ ਤੇ ਉਹ ਜਾ ਰਹੇ ਨੇ ਜੀ ਕਾਬਲ, ਇੰਡੀਆ ਨੂੰ ਛੱਡ ਕੇ ਜਾ ਰਹੇ ਨੇ। ਇਹ ਤਰੀਕੇ ਹਿਜਰਤ ਚੱਲ ਗਈ, ਤਰੀਕੇ ਖਿਲਾਫਤ ਜੀ। ਉਹ ਜਿਹੜਾ ਉਸਮਾਨੀ ਖਲੀਫਾ ਹੈ, ਉਹਦੀ ਖਿਲਾਫਤ ਉੱਥੇ
ਤੁਰਕੀ ਦੇ ਵਿੱਚ ਖਿਲਾਫਤ ਖਤਮ ਹੋ ਰਹੀ ਹੈ ਔਰ ਉਹਨਾਂ ਦੇ ਲੀਡਰ ਨਵੇਂ ਆ ਗਏ ਨੇ। ਅਸੀਂ ਹਾਲਾਂ ਵੀ ਉਸ ਖਲੀਫੇ ਨੂੰ ਬਚਾਉਣ ਦੇ ਚੱਕਰ ਵਿੱਚ ਹਾਂ, ਔਰ ਜਦੋਂ ਉਹ ਖਲੀਫਾ ਨਹੀਂ ਰਿਹਾ ਤਾਂ ਫਿਰ ਅਸੀਂ ਕੁਝ ਲੋਕ ਇਹ ਸਮਝ ਰਹੇ ਨੇ ਕਿ ਹੁਣ ਉਹ ਖਲੀਫਾ ਖਤਮ ਹੋਇਆ ਤੇ ਹੁਣ ਜਿਹੜਾ ਅਫਗਾਨਿਸਤਾਨ ਦਾ ਅਮੀਰ ਹੈ ਇਹ ਹੁਣ ਸਾਡਾ ਅਮੀਰੁਲ ਮੁਸਲਮੀਨ ਬਣ ਜਾਏਗਾ। ਕਈ ਲੋਕ ਇਹ ਸੋਚ ਰਹੇ ਨੇ, ਔਰ ਉਹ ਜਿਹੜਾ ਅਮੀਰ ਹੈ ਅਫਗਾਨਿਸਤਾਨ ਦਾ ਉਹ ਆਪਣੇ ਸਿਆਸਤ ਦੇ ਵਿੱਚ ਲੱਗਾ ਔਰ ਤਰੀਕੇ ਹਿਜਰਤ ਵਾਸਤੇ ਉੱਥੇ ਪਹਿਲਾਂ ਸ਼ੁਰੂ ਦੇ ਵਿੱਚ ਉਹਨਾਂ ਨੇ ਬੜੇ ਕੈਂਪ ਲਾਏ, ਔਰ ਬਾਅਦ ਦੇ ਵਿੱਚ ਜਦੋਂ ਉਹਨਾਂ ਦੇ ਮੁਤਾਲਬੇ ਔਰ ਮੰਗਾਂ ਪੂਰੀਆਂ ਹੋ ਗਈਆਂ ਅਫਗਾਨਿਸਤਾਨ ਦੇ ਅਮੀਰ ਦੀਆਂ, ਸਾਰੇ ਲੋਕਾਂ ਨੂੰ ਧੱਕੇ ਦਿੱਤੇ ਔਰ ਲੋਕੀ ਬਰਫ਼ਬਾਰੀ ਹੋਈ ਔਰ ਰਾਜ ਲੋਕੀ ਬਹੁਤ ਸਾਰੇ ਮਰ ਗਏ ਔਰ ਕੁਝ ਲੋਕ ਜਿਹੜੇ ਨੇ ਅੱਗੇ ਕਾਬਲ ਵੱਲ ਚਲੇ ਗਏ ਔਰ ਬਾਅਦ ਵਿੱਚ ਅਸੀਂ ਉਹਨਾਂ ਦੇ ਨਾਂ ਕਮਿਊਨਿਸਟਾਂ ਵਿੱਚ ਜਿਸ ਤਰ੍ਹਾਂ ਫਜ਼ਲ ਆਈ ਕੁਰਬਾਨ ਹੈ, ਫਿਰੋਜ਼ੁਦੀਨ ਮਨਸੂਰ ਹੈ, ਸ਼ੌਕਤ ਉਸਮਾਨੀ ਹੈ, ਇਸ ਤਰ੍ਹਾਂ ਦੇ ਕਈ ਨਾਂ ਸੀ ਜਿਹੜੇ ਬਾਅਦ ਵਿੱਚ ਪੜ੍ਹਨੇ। ਇਹ ਫਿਰ ਅੱਗੇ ਚਲੇ ਗਏ ਮਾਸਕੋ ਵਗੈਰਾ। ਤੇ ਜਿਸ ਵਕਤ ਫਜ਼ਲ ਆਈ ਕੁਰਬਾਨ ਵਗੈਰਾ ਦਾ ਮੈਂ ਪੜ੍ਹਿਆ, ਜਿਸ ਵੇਲੇ ਉਹ ਇੱਥੋਂ ਲਾਹੌਰੋਂ ਤਹਿਰੀਕੇ ਹਿਜਰਤ ਵਿੱਚ ਜਾ ਰਹੇ ਸਨ ਤੇ ਹਰ ਸਟੇਸ਼ਨ ਦੇ ਉੱਤੇ ਰੂਸ ਦੇ ਖਿਲਾਫ ਬੜੇ ਅਜੀਬ ਪੋਸਟਰ ਲੱਗੇ ਸਨ ਕਿ ਉਹ ਕੁਫਰ ਦਾ ਦੇਸ਼ ਹੈ, ਉੱਥੇ ਕੀ ਹੋ ਰਿਹਾ, ਉੱਥੇ ਲੋਕਾਂ ਦੀਆਂ ਜ਼ਮੀਨਾਂ ਖੋਲੀ ਨੇ, ਕਿਸਾਨਾਂ ਨੂੰ ਇੰਝ ਕਰ ਦਿੱਤਾ ਗਿਆ, ਉਹ ਸਾਰਾ ਕੁਝ ਲਿਖਿਆ ਗਿਆ ਸੀ। ਅੱਛਾ, ਹੁਣ ਮੈਨੂੰ ਇਹ ਵੀ ਨਹੀਂ ਸਮਝ ਆਉਂਦੀ ਕਿ ਅੰਗਰੇਜ਼ ਟ੍ਰੇਨ ਹੀ ਨਾ ਚੱਲਣ ਦਿੰਦਾ ਜੇ ਤਰੀਕੇ ਹਿਜਰਤ ਜਿਹੜੀ ਜਾ ਰਹੀ ਸੀ। ਹੁਣ ਅੰਗਰੇਜ਼ ਸ਼ਾਇਦ ਇਹ ਚਾਹ ਵੀ ਰਿਹਾ ਲੋਕੀ ਉੱਥੇ ਜਾਣ। ਬਹੁਤ ਸਾਰੀਆਂ ਜਿਹੜੀਆਂ ਮੂਵਮੈਂਟ ਚੱਲੀਆਂ ਨੇ ਉਹਦੇ ਪਿੱਛੇ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕਿਸੇ ਨਾ ਕਿਸੇ ਪੱਧਰ ਤੇ ਇਹ ਸੋਚਿਆ ਗਿਆ ਸੀ ਕਿ ਇਹਨਾਂ ਨੂੰ ਇਸ ਤਰ੍ਹਾਂ ਚੱਲਣ ਦਿਓ, ਇਹਦੇ ਨਾਲ ਹੀ ਵੰਡ ਦੀ ਸਿਆਸਤ ਜਿਹੜੀ ਹੈ ਉਹ ਅੱਗੇ ਵਧੇਗੀ ਔਰ ਇਹਨਾਂ ਨੂੰ ਮਤਲਬ ਚੱਲਣ ਦਿਓ। ਪੰਜਾਬ ਚੀਫ ਤੇ ਸਾਰੇ ਉਹਨਾਂ ਦੇ ਨਾਲ ਹੀ ਸਨ, ਜਾਂ ਇੰਡੀਆ 'ਚ ਬਾਕੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਦੋ ਪਾਰਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹਨਾਂ ਨੇ ਚੁਣ ਲਈਆਂ ਸਨ, ਜਿਹੜੀਆਂ ਉਹਨਾਂ ਨੇ ਖੁਦ ਹੀ ਆਪਣੇ ਨਵਾਬਾਂ ਔਰ ਉਹਨਾਂ ਮੁਖਤਲਿਫ ਲੋਕਾਂ ਦੇ ਰਾਹੀਂ ਬਣਵਾਈਆਂ ਸਨ, ਉਹ ਪੂਰੀ ਸਿਆਸਤ ਉਹਨਾਂ ਦੀ ਮਰਜ਼ੀ ਦੀ ਕਰ ਰਹੀਆਂ ਸਨ। ਉਹਨਾਂ ਦੇ ਇੱਕ ਬਿਆਨ ਇੱਕ ਜਲੂਸ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੇ ਅਲਟੀਮੇਟਲੀ ਅੰਗਰੇਜ਼ ਨੂੰ ਫਾਇਦਾ ਦਿੱਤਾ ਔਰ ਟ੍ਰਾਂਸਫਰ ਆਫ ਪਾਵਰ ਵਾਸਤੇ ਉਹ ਗਏ। ਉਹ ਲੋਕ ਫਰੀडम फाइटर नहीं सन, ਇਹ ਜਿਹੜੀਆਂ ਪਾਰਟੀਆਂ ਸਨ ਇਹ ਫਰੀडम फाइटर नहीं सन। ਦੋਨੋਂ ਫਰੀडम फाइटर ਸੁਭਾਸ਼ ਚੰਦਰ ਬੋਸ ਸੀ, ਉਹਦੇ ਤੇ ਡੈਡ ਬਾਡੀ ਤੇ ਨਹੀਂ ਪਤਾ ਉਹ ਕਿੰਨੇ ਉਹਦੇ ਰੂਸ ਨੇ ਮਾਰ ਦਿੱਤਾ ਜਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਮਰਜ਼ੀ ਨਾਲ ਮਾਰ ਦਿੱਤਾ ਜਾਂ ਕੀ ਗਿਆ, ਉਹਦੀ ਡੈਡ ਬਾਡੀ ਕਿੱਥੇ ਕੋਈ ਪਤਾ ਹੀ ਨਹੀਂ। ਇਸੇ ਤਰ੍ਹਾਂ ਜਿਹੜਾ ਵੀ ਉਹਨਾਂ ਨੂੰ ਰੜਕਿਆ ਅੰਗਰੇਜ਼ਾਂ ਨੂੰ ਥੋੜਾ ਜਿਹਾ, ਉਹ ਭਗਤ ਸਿੰਘ ਹੋਵੇ ਜਾਂ ਕੋਈ ਦੂਸਰਾ ਹੋਵੇ ਜਾਂ ਉਹ ਮੌਲਵੀ ਕਿਉਂ ਨਾ ਹੋਣ ਜਿਹੜੇ ਐਂਟੀ ਸਾਮਰਾਜ ਸਨ, ਉਹ ਮਹਿਮੂਦ ਹਸਨ ਹੋਵੇ, ਜਿਹੜਾ ਵੀ ਉਹਨਾਂ ਨੂੰ ਥੋੜਾ ਜਿਹਾ ਨਜ਼ਰ ਆਇਆ ਕਿ ਇਹ ਸਾਡੇ ਉਸ ਟ੍ਰਾਂਸਫਰ ਆਫ ਪਾਵਰ ਨੂੰ ਡਿਸਟਰਬ ਕਰ ਸਕਦਾ ਹੈ ਤੇ ਉਹ ਕਿਧਰੇ ਫਰੀडम ਦੀ ਗੱਲ ਨਾ ਹੋ ਜਾਏ, ਉਹਨਾਂ ਸਾਰਿਆਂ ਨੂੰ ਤੇ ਉਹਨਾਂ ਨੂੰ ਵੈਸੇ ਹੀ ਖਤਮ ਕਰ ਦਿੱਤਾ ਜਾਂ ਉਹਨਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਦਿੱਤੀਆਂ, ਉਹਨਾਂ ਨੂੰ ਸਿਆਸਤ ਉਹਨਾਂ ਨੇ ਦੂਰ ਕਰ ਦਿੱਤਾ, ਉਹਨਾਂ ਨੂੰ ਨੇੜੇ ਹੀ ਨਹੀਂ ਆਉਣ ਦਿੱਤਾ। ਤੇ ਇਸ ਵਾਸਤੇ ਜਿਹੜੀ ਹੁਣ ਜੇ ਤੁਸੀਂ ਸਮਝੌਤੇ ਦੀ ਸਿਆਸਤ ਕਰਕੇ ਜਿਹੜੀ ਤੁਸੀਂ ਕਰਦੇ ਹੋ, ਉਹਦੇ ਵਿੱਚ ਫਿਰ ਇੰਝ ਹੀ ਹੁੰਦਾ ਕਿ ਅਸੀਂ ਨਾ ਜਲਿਆਂਵਾਲਾ ਬਾਗ ਦੇ ਉਸ ਕਤਲੇਆਮ ਤੋਂ ਕੁਝ ਸਿੱਖਿਆ, ਫਿਰ ਵੀ ਅਸੀਂ ਪੰਜਾਬੀ ਹੋ ਕੇ ਨਹੀਂ ਸੋਚਿਆ। ਸਾਡਾ ਜਿਹੜਾ ਸਾਡਾ ਇੱਕ ਤਾਰੀਖ ਦਾ ਮਾਣ ਹੈ, ਅਸੀਂ ਇੱਕ ਦੋ ਸਿਵਲਾਈਜੇਸ਼ਨ ਦੇ ਵਾਰਸ ਹਾਂ, ਗੰਧਾਰਾ ਔਰ ਹੜੱਪਾ। ਫਿਰ ਸਾਡੀ ਧਰਤੀ ਦਾ ਇੱਕ ਪੂਰੀ ਇੱਕ ਸ਼ਾਨ ਹੈ, ਸਾਡੀ ਧਰਤੀ ਦੀ, ਸਾਡੀ ਧਨ ਦੌਲਤ, ਸਾਡੀ ਇੱਜ਼ਤ, ਸਾਡੀ ਵਸੋਂ, ਸਾਡੀ ਬੋਲੀ, ਅਸੀਂ ਕੁਝ ਵੀ ਕਿਵੇਂ ਸੰਭਾਲ ਸਕਦੇ ਸਾਂ? ਅਸੀਂ ਇੱਕ ਸਮਝੌਤੇ ਦੀ ਸਿਆਸਤ ਕਰ ਰਹੇ ਸਾਂ, ਅਸੀਂ ਕੋਈ ਫਰੀडम ਮੂਵਮੈਂਟ ਨਹੀਂ ਲੜੀ। 10 ਲੱਖ ਬੰਦਾ ਜਿਹੜਾ ਪਾਰਟੀਸ਼ਨ ਵਿੱਚ ਮਰਿਆ ਉਹ ਕੋਈ ਸ਼ਹੀਦ ਹੋਣ ਵਾਸਤੇ ਨਹੀਂ ਸੀ ਨਿਕਲਿਆ, ਉਹ ਲੜਦਿਆਂ ਨਹੀਂ ਮਰਿਆ, ਉਹ ਵਿਚਾਰੇ ਮਾਈਗ੍ਰੇਸ਼ਨ ਦੇ ਦੌਰਾਨ ਉਹ ਮਰ ਗਏ। ਅਸੀਂ ਇਹਨਾਂ ਨੂੰ ਸ਼ਹੀਦ ਕਹਿ, ਠੀਕ ਹੈ, ਉਹ ਸਾਰੇ ਲੋਕ 10 ਲੱਖ ਲੋਕ ਜਿਹੜੇ ਪੰਜਾਬੀ ਸਨ ਉਹ ਮਰ ਗਏ, ਪਰ ਅਸੀਂ ਅੱਜ ਵੀ ਕੁਝ ਸਿੱਖਿਆ ਨਹੀਂ। ਅਸੀਂ ਪੰਜਾਬੀ ਹੋ ਕੇ ਕਦੀ ਸੋਚਿਆ ਹੀ ਨਹੀਂ ਕਿ ਅਸੀਂ ਇੱਕ ਧਰਤੀ ਦੇ ਵਾਰਸ ਹਾਂ। ਅਸੀਂ ਇਹਨਾਂ ਨਖਸਮੀ ਔਰ ਲਾਵਾਰਸ ਕਰਕੇ ਪੰਜਾਬ ਨੂੰ ਰੱਖਿਆ, ਔਰ ਜਿਹਦਾ ਜਿਵੇਂ ਦਿਲ ਕੀਤਾ, ਜਦੋਂ ਉਹਨੇ ਦਿਲ ਕੀਤਾ ਉਹਨੇ ਬਣ ਦਿੱਤਾ। ਹੁਣ ਉਸ ਪਾਸੇ ਪੰਜਾਬ ਦੇ 3 ਟੋਟੇ ਹੋ ਗਏ, ਇਸ ਪਾਸੇ ਪੰਜਾਬ ਦੇ ਕਈ ਲਹਿਰਾਂ ਚੱਲ ਰਹੀਆਂ ਨੇ, ਟੁੱਟ ਹੋ ਜਾਣਗੇ ਟੁੱਟੇ, ਕੋਈ ਵੀ ਨਹੀਂ ਰੋਕੇਗਾ, ਹੋ ਜਾਣਗੇ। ਫਿਰ ਵੀ ਅਸੀਂ ਐਵੇਂ ਕੁਝ ਲੋਕ ਬਾਹਰ ਨਿਕਲ ਕੇ ਪੱਗਾਂ ਪਾ ਕੇ ਤੇ ਲਾਚੇ ਪਾ ਕੇ ਤੇ ਪੰਜਾਬ ਤੇ ਬੱਲੇ ਬੱਲੇ ਤੇ ਭੰਗੜੇ ਤੇ ਨਾਰੇ, ਕੋਈ ਵੀ ਸੀਰੀਅਸ ਗੱਲ ਨਹੀਂ ਅਸੀਂ ਕਰ ਰਹੇ, ਕੋਈ ਵੀ ਸੀਰੀਅਸ ਅਸੀਂ ਸੋਚ ਨਹੀਂ ਰਹੇ। ਘੱਟੋ ਘੱਟ ਇੰਨਾ ਹੀ ਯਾਰ ਕਰ ਲਈਏ ਕਿ ਅਸੀਂ ਕੋਈ ਆਪਣਾ ਜਿਹੜਾ ਸਾਡਾ ਪਿਛੋਕੜ ਸੀ ਉਹਦੇ ਵਿੱਚ ਉਹਦਾ ਵੇਰਵਾ ਹੀ ਕਰ ਲਈਏ, ਕੋਈ ਨਖੇੜਾ ਹੀ ਕਰ ਲਈਏ, ਸਾਡਾ ਸੱਜਣ ਕਿਹੜਾ ਸੀ, ਸਾਡਾ ਦੁਸ਼ਮਣ ਕਿਹੜਾ ਸੀ, ਕੌਣ ਲੋਕ ਸਨ ਜਿਹੜੇ ਅੱਗੇ ਆਉਂਦੇ ਤੇ ਸਾਨੂੰ ਬਚਾ ਸਕਦੇ ਸਨ, ਕੌਣ ਲੋਕ ਸਨ ਜਿਹੜੇ ਅੱਗੇ ਆਏ ਉਹਨਾਂ ਨੇ ਸਾਨੂੰ ਪਿੱਛੇ ਕਰ ਦਿੱਤਾ।
ਅਸੀਂ ਕਦੀ ਇਹ ਨਖੇੜਾ ਕਰ ਲਈਏ ਤੇ ਸ਼ਾਇਦ ਕੋਈ ਭਲਾ ਹੋ ਜਾਏ, ਪਰ ਲੇਟ ਤੇ ਬਹੁਤ ਹੋ ਗਿਆ। ਹੁਣ ਵੇਖੋ, ਅੱਛਾ ਤੋਂ ਗੱਲਾਂ ਤੇ ਬਥੇਰੀਆਂ ਨੇ, ਕਰਦੇ ਰਹੀਏ ਤੇ ਮੇਰਾ ਖਿਆਲ ਹੈ ਜਲਿਆਂਵਾਲਾ ਬਾਗ ਦੇ ਉੱਤੇ ਹੋਰ ਕੀ ਗੱਲ ਕੀਤੀ ਜਾ ਸਕਦੀ। ਹਾਂਜੀ ਹਾਂ, ਜਲਿਆਂਵਾਲੇ ਬਾਗ ਦੇ ਹਵਾਲੇ ਨਾਲ ਸਭ ਬੜੀ ਮਜ਼ੇਦਾਰ ਗੱਲਬਾਤ ਰਹੀ। ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ। ਕੋਈ ਦੋਸਤ ਜਿਹੜੇ ਪੁੱਛਣਾ ਚਾਹੁੰਦੇ ਨੇ ਕੋਈ ਗੱਲਬਾਤ, ਉਹਨਾਂ ਵਾਸਤੇ ਫੋਰਮ ਓਪਨ ਹੈ, ਉਹ ਆਪਣੀ ਗੱਲ ਰੱਖ ਸਕਦੇ ਨੇ। ਤੇ ਮੈਂ ਸਰ ਇਸ ਹਵਾਲੇ ਨਾਲ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਸੀਂ ਪੰਜਾਬ ਦੀ ਜਿਸ ਤਰ੍ਹਾਂ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਨਹਿਰਾਂ ਚੱਲ ਰਹੀਆਂ ਸਨ, ਉਹਨਾਂ ਦੇ ਹਵਾਲੇ ਨਾਲ ਜਿਹੜੇ ਗੁਜਰਾਂਵਾਲੇ ਜਿਸ ਤਰ੍ਹਾਂ ਜਿਹੜੀ ਇਹ ਸਟ੍ਰਾਈਕ ਕਰ ਰਹੇ ਨੇ, ਉਸ ਤੋਂ ਇਲਾਵਾ ਵੀ ਉਹਨਾਂ ਨੇ ਕਿਤੇ ਪੰਜਾਬ 'ਚ ਹੋਰ ਵੀ ਕੀਤਾ? ਹਾਂ ਵੇਖੋ, ਜਦੋਂ ਮਾਰਸ਼ਲ ਲਾਣਾ ਪਿਆ ਨਾ ਉਹਨਾਂ ਨੂੰ, ਤੇ ਉਹਦੇ ਵਿੱਚ ਸ਼ੇਖੂਪੁਰਾ, ਲੈਲਪੁਰ, ਇਸੇ ਤਰ੍ਹਾਂ ਬਹੁਤ ਸਾਰੇ ਸ਼ਹਿਰਾਂ ਦੇ ਨਾਂ ਆਉਂਦੇ ਨੇ। ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਟੀਟੀ ਲਾਉਂਦੇ ਸਨ ਸਰੇਆਮ ਸੜਕ ਦੇ ਉੱਤੇ, ਨੰਗੀਆਂ ਕਰਕੇ ਕੋੜੇ ਮਾਰਦੇ ਸਨ। ਇੰਨੀਆਂ ਜ਼ਿਆਦਾ ਲੋਕਾਂ ਨੂੰ ਉਹਨਾਂ ਨੇ ਮਾਰਿਆ। ਨੰਗੀਆਂ ਤਸਵੀਰਾਂ ਅਜੇ ਵੀ ਹੈ ਨੇ, ਜਿਨ੍ਹਾਂ ਨੰਗੀਆਂ ਤਸਵੀਰਾਂ ਜਿਹੜੀਆਂ ਨੰਗੇ ਲੋਕ ਕਰਕੇ ਤੇ ਉਹਨਾਂ ਨੂੰ ਕਸੂਰ ਦੀ ਮੈਂ ਇੱਕ ਤਸਵੀਰ ਦੇਖੀ, ਉੱਥੇ ਉਹਨੂੰ ਨੰਗੀਆਂ ਕਰਕੇ ਤੇ ਮਾਰ ਰਹੇ ਨੇ, ਜਿਹੜਾ ਜਲੂਸ ਲੈ ਕੇ ਤੇ ਬਾਹਰ ਆਉਂਦਾ। ਤੇ ਲੋਕ ਨਿਕਲੇ ਤੇ ਸਹੀ, ਪਰ ਜਿੱਦੋਂ ਅੱਗੇ ਲੀਡਰਸ਼ਿਪ ਹੀ ਕੋਈ ਨਹੀਂ। ਦੇਖੋ ਨਾ, ਜਿਹੜੀ ਹੁਣ ਗਦਰ ਮੂਵਮੈਂਟ ਹੈ, ਹੁਣ ਸਿੰਗਾਪੁਰ ਤੋਂ ਲੈ ਕੇ ਸਾਨੂੰ ਕਈ ਫਰਾਂਸਿਸਕੋ, ਕਈ ਥਾਵਾਂ ਦੇ ਉੱਤੇ, ਲੇਕਿਨ ਸਾਨੂੰ ਉਹ ਨਹੀਂ ਨਜ਼ਰ ਆਉਂਦੀ ਕਿ ਇੱਕ ਸੈਂਟਰ ਹੋਵੇ ਕਿ ਜਿਹਦੇ ਉੱਤੇ ਉਹਦੀ ਉਹਨਾਂ ਦੀ ਪਲੈਨਿੰਗ ਹੁੰਦੀ, ਕੋਈ ਪਲੈਨਿੰਗ ਹੁੰਦੀ ਕਿ ਜਿਹਦੇ ਤਹਿਤ ਉਹ ਵਰਨਾ ਦੇਖੋ ਜਿਹੜਾ ਇਹ ਵੇਲਾ ਹੈ ਜਿਸ ਵੇਲੇ ਜਲਿਆਂਵਾਲਾ ਬਾਗ, ਅੰਗਰੇਜ਼ ਇੰਨਾ ਕਮਜ਼ੋਰ ਕਦੀ ਵੀ ਨਹੀਂ ਸੀ ਜਦੋਂ ਉਸ ਵੇਲੇ ਜਿੰਨਾ ਅੰਗਰੇਜ਼ ਕਮਜ਼ੋਰ ਸੀ। ਜੇ ਕੋਈ ਸਾਡੀ ਲੀਡਰਸ਼ਿਪ ਹੁੰਦੀ ਉਸ ਵੇਲੇ, ਤੇ ਅੰਗਰੇਜ਼ ਦੇ ਕੋਲੋਂ ਬੜੇ ਥੋੜੇ ਜਿਹੇ ਟਾਈਮ ਦੇ ਵਿੱਚ ਯਕੀਨਨ ਕੁਰਬਾਨੀਆਂ ਦੇਣੀਆਂ ਪੈਂਦੀਆਂ, ਪਰ 10 ਲੱਖ ਕੁਰਬਾਨੀ ਨਹੀਂ ਸੀ ਦੇਣੀ ਪੈਣੀ। ਹੋ ਸਕਦਾ 10,000 ਵੀ ਕੁਰਬਾਨੀ, ਜਾਂ ਹੋ ਸਕਦਾ 1000 ਵੀ ਬੰਦਾ ਕੁਰਬਾਨ ਨਾ ਹੁੰਦਾ, ਔਰ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਕੱਢ ਦਿੰਦੇ ਲੜ ਕੇ। ਔਰ ਜਿਹੜੀ ਲੜ ਕੇ ਆਜ਼ਾਦੀ ਲਈ ਜਾਂਦੀ ਹੈ, ਉਹ ਆਜ਼ਾਦੀ ਹੁੰਦੀ। ਇਹ ਨਹੀਂ ਆਜ਼ਾਦੀ ਹੁੰਦੀ ਤੁਸੀਂ ਉਹਨਾਂ ਦੇ ਕਾਨੂੰਨ ਵੀ ਉਹਨਾਂ ਦੇ ਹੋਣਗੇ, ਐਜੂਕੇਸ਼ਨ ਵੀ ਉਹਨਾਂ ਦੀ ਹੋਏਗੀ, ਜ਼ਬਾਨ ਵੀ ਉਹਨਾਂ ਦੀ ਹੋਏਗੀ, ਔਰ ਉਹਨਾਂ ਦੇ ਬਣਾਏ ਜਿਹੜੇ ਪੰਜਾਬ ਚੀਫਸ ਨੇ ਉਹੀ ਤੁਹਾਡੇ ਤੇ ਰੂਲ ਕਰਨਗੇ, ਜਾਂ ਬਾਕੀ ਪੂਰੇ ਇੰਡੀਆ ਦੇ ਵਿੱਚ ਵੀ। ਤੇ ਇਹ ਕੋਈ ਆਜ਼ਾਦੀ ਤੇ ਨਹੀਂ। ਆਜ਼ਾਦੀ ਸਿਰਫ ਇਹ ਤੇ ਨਹੀਂ ਸੀ ਗੋਰਾ ਚਲਾ ਜਾਏ, ਆਜ਼ਾਦੀ ਤੇ ਐਸੀ ਕਿ ਗੋਰੇ ਦੇ ਜਿਹੜੇ ਇੱਥੇ ਗਮਾਸ਼ਤੇ ਨੇ ਉਹਨਾਂ ਕੋਲ ਵੀ ਆਜ਼ਾਦੀ ਹੋ, ਉਹ ਤੇ ਨਹੀਂ ਹੋਈ। ਤੇ ਸਰ ਜਿਹੜਾ ਵਿਸਾਖੀ ਦਾ ਤਿਉਹਾਰ ਹੈ ਜਿਸ ਤਰ੍ਹਾਂ ਪੰਜਾਬ ਵਿੱਚ ਮਨਾਇਆ ਜਾਂਦਾ, ਤੇ ਇਹਦੇ ਹਵਾਲੇ ਨਾਲ ਕੋਈ ਥੋੜਾ ਅਗਰ ਸਾਨੂੰ ਦੱਸ ਸਕੋ ਇਹਦਾ ਪਿਛੋਕੜ ਕੋਈ? ਦੇਖੋ ਪਿਛੋਕੜ ਤੇ ਜਿਸ ਤਰ੍ਹਾਂ ਦੇਖੋ ਈਰਾਨ ਦਾ ਤਿਉਹਾਰ ਹੈ ਨਵਰੋਜ਼। ਇਹ ਕੋਈ ਮਜ਼ਹਬੀ ਤਿਉਹਾਰ ਨਹੀਂ ਸੀ, ਲੇਕਿਨ ਬਾਅਦ ਵਿੱਚ ਅਗਰ ਕਿਸੇ ਮਜ਼ਹਬੀ ਉਹਦੇ ਨਾਲ ਜੁੜ ਗਿਆ ਤੇ ਉਹਦੇ ਬਾਅਦ ਦੀ ਗੱਲ ਹੈ, ਉਹ ਮਜ਼ਹਬੀ ਬੇਸ਼ੱਕ ਬਣ ਗਿਆ, ਪਰ ਸ਼ੁਰੂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਵਿਸਾਖੀ ਤਿਉਹਾਰ ਹੈ, ਬੇਸ਼ੱਕ ਉਹਦੇ ਵਿੱਚ ਕੋਈ ਮਜ਼ਹਬੀ ਪਰਸਨੈਲਿਟੀ ਜਾਂ ਕੋਈ ਉਹਦੇ ਨਾਲ ਕੋਈ ਜੁੜ ਗਈ ਹੋਵੇ, ਪਰ ਇਹ ਪੁਰਾਣਾ ਇੱਕ ਮੌਸਮੀ ਤਿਉਹਾਰ ਹੈ। ਕਣਕਾਂ ਪੱਕਦੀਆਂ ਨੇ ਤੇ ਉਸ ਵੇਲੇ ਦਾ ਸਾਡਾ ਤਿਉਹਾਰ ਹੈ। ਲੋਹੜੀ ਦਾ ਤਿਉਹਾਰ ਹੈ, ਵਿਸਾਖੀ ਦਾ ਤਿਉਹਾਰ ਹੈ, ਬਸੰਤ ਦਾ ਤਿਉਹਾਰ ਹੈ। ਇਹ ਧਰਤੀ ਦੇ ਆਪਣੇ ਤਿਉਹਾਰ ਹੁੰਦੇ ਨੇ, ਮਜ਼ਹਬਾਂ ਦੇ ਆਪਣੇ ਤਿਉਹਾਰ ਹੁੰਦੇ ਨੇ। ਤੇ ਉਹ ਇਸ ਵਾਸਤੇ ਇਹ ਜਿਹੜਾ ਸਾਡਾ ਪੂਰੇ ਪੰਜਾਬ ਵਿੱਚ ਮਨਾਇਆ ਜਾਂਦਾ ਸੀ। ਹੁਣ ਅੱਜ ਤੋਂ ਆਪਣੇ ਅਸੀਂ ਬਚਪਨ ਵਿੱਚ ਇਹੀ ਸੁਣਦੇ ਰਹੇ ਹਾਂ ਕਿ ਪੂਰੇ ਪੰਜਾਬ ਵਿੱਚ ਇਹਦੇ ਮਨਾਉਣ ਦੇ ਵੱਖ-ਵੱਖ ਤਰੀਕੇ ਹੁੰਦੇ ਸਨ। ਕਿ ਜਿਸ ਦਿਨ ਪਹਿਲੇ ਦਿਨ ਫਸਲ ਦੀ ਕਟਾਈ ਕਿਸੇ ਵੀ ਥਾਂ ਤੇ ਸ਼ੁਰੂ ਹੁੰਦੀ ਸੀ, ਉਸ ਵੇਲੇ ਲੋਕ ਭੰਗੜੇ ਵੀ ਪਾਉਂਦੇ ਸਨ, ਨੱਚਦੇ ਵੀ ਸਨ, ਔਰ ਅਕਸਰ ਥਾਵਾਂ ਤੇ ਗੁੜ ਦਾ ਸ਼ਰਬਤ ਬਣਾਇਆ ਜਾਂਦਾ ਸੀ, ਕਿਤੇ ਗੁੜ ਦੇ ਚੌਲ ਪਕਾਏ ਜਾਂਦੇ ਸਨ, ਔਰ ਖੁਸ਼ੀ ਹੁੰਦੀ ਵੀ ਕਿਉਂ ਨਾ। ਵੇਖੋ ਨਾ, ਇੱਕ ਤੁਹਾਡੀ ਫਸਲ ਪੱਕਦੀ ਹੈ, ਪੂਰੇ ਸਾਲ ਪਿੱਛੋਂ ਇੱਕ ਤੁਹਾਨੂੰ ਬੜੀਆਂ ਆਸਾਂ ਹੁੰਦੀਆਂ ਨੇ, ਔਰ ਯਕੀਨਨ ਤੁਸੀਂ ਧਨ ਦੌਲਤ ਜਿਹੜੀ ਹੈ ਤੁਹਾਨੂੰ ਆਉਣੀ ਹੁੰਦੀ ਹੈ ਤੁਹਾਡੇ ਘਰਾਂ ਦੇ ਵਿੱਚ। ਤੇ ਇਸੇ ਤਰ੍ਹਾਂ ਪੂਰੀ ਦੁਨੀਆ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਨਾ, ਮੌਸਮਾਂ ਦੇ ਨਾਲ ਜੁੜੇ ਤਿਉਹਾਰ ਹੁੰਦੇ ਨੇ, ਔਰ ਇਹ ਬੜਾ ਵਧੀਆ ਤਿਉਹਾਰ ਸੀ। ਬਹੁਤ ਸਾਰੇ ਕਈ ਤੇ ਮੇਲੇ ਵੀ ਜਿਹੜੇ ਨੇ ਬਾਅਦ ਵਿੱਚ ਫਿਰ ਇਸ ਤਿਉਹਾਰ ਦੇ ਨਾਲ ਮਿਲ ਗਏ। ਤੇ ਹੁਣ ਅੱਜ ਇਹਨਾਂ ਤਿਉਹਾਰਾਂ ਨੂੰ ਵੀ ਕਿਹਾ ਜਾ ਰਿਹਾ ਕਿ ਹੁਣ ਇਹ ਤਿਉਹਾਰ ਵੀ ਜਿਹੜੇ ਨੇ ਮਜ਼ਹਬੀ, ਮਤਲਬ ਇਹ ਸਿੱਖ ਤਿਉਹਾਰ ਹੋ ਗਿਆ ਵਿਸਾਖੀ ਦਾ, ਲੋਹੜੀ ਦਾ ਤਿਉਹਾਰ ਕਈ ਲੋਕਾਂ ਨੂੰ ਜੀ ਹਿੰਦੂ ਤਿਉਹਾਰ ਹੈ, ਤੇ ਇਸੇ ਤਰ੍ਹਾਂ ਬਸੰਤ ਨੂੰ ਵੀ ਪਤਾ ਨਹੀਂ ਕਿਸੇ ਮਜ਼ਹਬ ਨਾਲ ਜੋੜ ਦੇਣ ਜਿਨ੍ਹਾਂ ਦੀ ਮਰਜ਼ੀ, ਪਰ ਅਸਲ ਦੇ ਵਿੱਚ ਇਹ ਪੰਜਾਬ ਦੇ ਤਿਉਹਾਰ ਸਨ, ਪੰਜਾਬ ਦੀ ਧਰਤੀ ਦੇ ਤਿਉਹਾਰ ਸਨ।
ਸਰ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੁਹਾਡਾ ਆਉਣ ਦਾ ਔਰ ਬੜਾ ਅੱਛਾ ਲੱਗਾ ਕਾਫੀ ਦਿਨਾਂ ਬਾਅਦ ਅਸੀਂ ਫਿਰ ਰਲ ਬੈਠੇ ਆਨਲਾਈਨ ਵਾਲਾ ਇੱਕ ਸਿਲਸਿਲਾ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਆਸ ਕਰਦੇ ਹਾਂ ਕਿ ਫਿਰ ਅਸੀਂ ਇਕੱਠੇ ਹੋਵਾਂਗੇ ਤੁਹਾਡੇ ਆਉਣ ਦਾ ਬਹੁਤ ਬਹੁਤ ਸ਼ੁਕਰੀਆ ਬੜੀ ਬੜੀ ਮਿਹਰਬਾਨੀ ਤੁਹਾਡੇ ਬੁਲਾਉਣ ਦਾ ਤੇ ਸੁਣਨ ਵਾਲਿਆਂ ਦਾ ਵੇਖਣ ਵਾਲਿਆਂ ਦਾ ਜਿਨ੍ਹਾਂ ਨੇ ਕੋਈ ਅੱਧਾ ਪੌਣਾ ਘੰਟਾ ਮੈਨੂੰ ਸੁਣਿਆ ਉਹਨਾਂ ਸਭ ਦੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਮਿਲਾਂਗੇ ਅਗਲੀ ਕਿਸੇ ਗੱਲਬਾਤ ਦੇ ਨਾਲ ਔਰ ਸਾਰੇ ਦੋਸਤਾਂ ਨੂੰ ਜਿਹੜੇ ਸਾਡੇ ਕਲੱਬ ਦੇ ਫਰੈਂਡਸ ਨੇ ਦੋਸਤ ਨੇ ਵੇਖਣ ਵਾਲੇ ਨੇ ਉਹਨਾਂ ਨੂੰ ਕਹਾਂਗਾ ਤੁਸੀਂ ਸ਼ੇਅਰ ਕਰ ਦਿਓ ਆਪਣੇ ਜਿਹੜੇ ਵੀ ਸਵਾਲ ਹੋਣ ਕਮੈਂਟ ਉਹਨੂੰ ਲਾਜ਼ਮੀ ਕਰ ਦੇਣਾ ਅਸੀਂ ਰਿਕੁਐਸਟ ਕਰਾਂਗੇ ਨੈਣ ਸੁਖ ਜੀ ਹੋਰਾਂ ਨੂੰ ਕਿ ਉਹ ਇਹਨਾਂ ਦੇ ਕਮੈਂਟਸ ਨੂੰ ਵੇਖ ਲੈਣ ਅਗਰ ਉਹਨਾਂ ਕੋਲ ਟਾਈਮ ਹੋਏ ਔਰ ਬਿਹਤਰ ਸਮਝਣ ਤੇ ਅਸੀਂ ਉਹ ਉਹਨਾਂ ਦਾ ਜਵਾਬ ਵੀ ਦੇ ਸਕਦੇ ਨੇ ਇਹਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ